ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ 'ਤੇ ਨਜ਼ਰ ਅੱਜ 8 ਜੂਨ ਦਿਨ ਹੈਗਾ ਜੀ ਮੰਗਲਵਾਰ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਨਾਲ ਹੀ ਜੈਂਡਰ ਮੌਰਗੇਜ ਅਤੇ ਰੀਅਲ ਇਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575 5590525575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਨੰਬਰ 415-909-0503 4159090503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਕਰ ਸਕਦੇ ਹੋ ਜੀਤ ਅਟਵਾਲ 559-374-4541 ਦੇ ਉੱਤੇ। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਪਿੰਡੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਜਾਈਏ ਸ਼ੁਰੂ। ਕਹਿੰਦੇ ਬੀਤੇ ਰਹੇ ਅੱਛੇ ਦਿਨ, ਹੁਣ MP ਦੇ CM ਦੇ OSD ਦਾ ਰੌਲਾ ਪਿਆ। ਹਾਂਜੀ ਹਾਂਜੀ, ਅੱਛੇ ਦਿਨ ਜਿਹੜੇ ਆ ਉਹ, ਕਿਉਂਕਿ ਆने वाले नहीं है, जाने वाले ਕਹਿ ਸਕਦੇ ਹਾਂ ਆਪਾਂ ਕਿ ਅੱਛੇ ਦਿਨ ਜਾ ਰਹੇ ਨੇ। ਵੈਸੇ ਜਦੋਂ ਨਰਿੰਦਰ ਮੋਦੀ ਬੜੇ ਕਹਿ ਲਓ ਕਿ ਜ਼ਾਰਾ ਅੰਦਾਜ਼ ਦੇ ਨਾਲ ਰਾਜਨੀਤੀ ਕਰਦੇ ਪਏ ਸੀਗੇ, ਤੇ ਉਦੋਂ ਅੰਦਾਜ਼ਾ ਲੱਗ ਗਿਆ ਸੀਗਾ। ਬਹੁਤ ਵਾਰੀ ਇਹ ਗੱਲ ਜਿਹੜੀ ਹੈ ਹੋ ਚੁੱਕੀ ਹੈ ਕਿ ਇਹੋ ਜਿਹਾ ਰੁੱਖ ਹੁੰਦਾ ਜਿਹੜਾ ਜਿਹਦੇ ਉਲਟ ਕੋਈ ਹਨੇਰੀ, ਕੋਈ ਝੱਖੜ ਨਾ ਝੁੱਲਦਾ ਹੋਵੇ ਤਾਂ ਕਈ ਵਾਰ ਆਪਣੇ ਭਾਰ ਦੇ ਨਾਲ ਹੀ ਡਿੱਗ ਪੈਂਦਾ ਆ। ਇਸ ਤੋਂ ਪਹਿਲਾਂ ਕਿ ਉਹ ਆਪਣੇ ਭਾਰ ਨਾਲ ਡਿੱਗਦਾ, ਤੇ ਉਸ ਤੋਂ ਪਹਿਲਾਂ ਹੀ ਹਨੇਰੀਆਂ ਝੱਖੜ ਕਈ ਆ ਗਏ ਤੇ ਉਹਨਾਂ ਨੇ ਹੀ ਜੜ ਪੂਰੀ ਕਰ ਕੱਤੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਦਰਅਸਲ ਕੀ ਹੈ ਕਿ ਦੇਖੋ, UP ਤੋਂ ਇਲਾਵਾ UP ਦੀ ਘਟਨਾ ਜਿਹੜੀ ਹੈ ਉਹ ਕਾਫੀ ਜ਼ਿਆਦਾ ਪ੍ਰਚਲਿਤ ਹੋਈ, ਕਾਫੀ ਜ਼ਿਆਦਾ ਕਹਿ ਲਓ ਕਿ ਮੀਡੀਆ 'ਚ ਆਈ ਕਿ ਯੋਗੀ ਬਨਾਮ ਮੋਦੀ। ਔਰ ਅੱਜ ਤਾਂ RSS ਦਾ ਇਹ ਏਜੰਡਾ ਖੁੱਲ੍ਹ ਕੇ ਹੁਣ ਤੇ ਮੀਡੀਆ 'ਚ ਵੀ ਆ ਗਿਆ। ਸਵੇਰੇ ਪਤਾ ਲੱਗਿਆ ਸੀਗਾ ਕਿ ਇਹ ਏਜੰਡਾ ਉਹਨਾਂ ਨੇ ਸੈੱਟ ਕਰ ਲਿਆ ਕਿ ਨਰਿੰਦਰ ਮੋਦੀ ਦੇ ਚਿਹਰੇ ਤੇ ਹੁਣ ਕੋਈ ਸਟੇਟ ਦਾ ਇਲੈਕਸ਼ਨ ਨਹੀਂ ਲੜਿਆ ਜਾਏਗਾ। ਮਤਲਬ RSS ਖੁੱਲ੍ਹ ਕੇ ਮੈਦਾਨ 'ਚ ਆ ਰਹੀ ਹੈ। ਤਾਂ ਦੂਜੀ ਗੱਲ ਜਿਹੜੀ ਮੱਧ ਪ੍ਰਦੇਸ਼ ਦੀ ਗੱਲ ਬਹੁਤ ਘੱਟ ਹੋ ਰਹੀ ਹੈ। ਕਿਉਂ? ਕਿਉਂਕਿ ਇੱਥੇ ਇੱਕ ਰੌਲਾ ਸੀ ਮਾਮਾ ਵਰਸਜ ਮੋਦੀ, ਮਤਲਬ ਕਿ ਸ਼ਿਵਰਾਜ ਸਿੰਘ ਨੂੰ ਮਾਮਾ ਕਿਹਾ ਜਾਂਦਾ ਆ। ਸਭ ਨੂੰ ਪਤਾ ਕਿ 13 ਸਾਲ ਲਗਾਤਾਰ ਚੀਫ ਮਿਨਿਸਟਰ ਰਿਹਾ ਹੈ, ਔਰ ਮਹਿਜ਼ 9 ਸਾਲ ਦੀ ਉਮਰ ਦੇ ਵਿੱਚ RSS ਜੁਆਇਨ ਕੀਤੀ ਸੀ ਸ਼ਿਵਰਾਜ ਸਿੰਘ ਨੇ, ਮਹਿਜ਼ 9 ਸਾਲ ਦੀ ਉਮਰ ਦੇ ਵਿੱਚ। ਤਾਂ ਖੈਰ ਇਹ ਮਾਮਲਾ ਜਿਹੜਾ ਆ ਉਹ ਕਹਿ ਲਓ ਕਿ ਲੁਕਵੇਂ ਰੂਪ 'ਚ ਅੱਗੇ ਵਧਿਆ। ਕੁਛ ਲੋਕਾਂ ਨੂੰ ਅੰਦਾਜ਼ਾ ਹੋਇਆ ਕਿ ਹੋ ਸਕਦਾ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਦੀ ਜਿਹੜੀ ਆ ਸਰਕਾਰ ਹਿੱਲੇ, ਕਿਉਂਕਿ ਜੋਤੀਰਾਦਿੱਤਿਆ ਸਿੰਧੀਆ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਕਿ ਇੱਕ ਆਪਣਾ ਪੂਰ ਲੈ ਕੇ ਗਿਆ ਸੀਗਾ। ਕੁਛ ਇਹਨਾਂ ਦੇ ਆਪਣੇ ਜਿਹੜੇ ਵਿਧਾਇਕ ਆ ਉਹ ਉਲਟ ਸੀਗੇ। ਇਸ ਤਰ੍ਹਾਂ ਲੱਗਦਾ ਸੀਗਾ ਕਿ ਸ਼ਿਵਰਾਜ ਸਿੰਘ ਦੀ ਸਰਕਾਰ ਹਿੱਲੇਗੀ। ਉਹਦੇ ਪਿੱਛੇ ਇੱਕ ਕਾਰਨ ਹੈ, ਜੇ ਤੁਸੀਂ ਪਿੱਛੇ ਜਾਓਗੇ ਨਾ ਹਿਸਟਰੀ 'ਚ, ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਹਰਾ ਐਲਾਨਿਆ ਗਿਆ ਸੀ ਪ੍ਰਧਾਨ ਮੰਤਰੀ ਦਾ, ਤਾਂ ਜਿਸ ਅਡਵਾਨੀ ਲੌਬੀ ਨੇ ਇਹਨੂੰ ਰੋਕਣ ਦਾ ਯਤਨ ਕੀਤਾ ਸੀ, ਸ਼ਿਵਰਾਜ ਸਿੰਘ ਉਹਦਾ ਸਭ ਤੋਂ ਵੱਡਾ ਮੋਹਰਾ ਸੀ। ਇਹ ਫੈਕਚੁਅਲੀ ਗੱਲ ਆ ਕਿ ਜਿਸ ਟਾਈਮ ਅੰਦਰੋਂ ਵਿਰੋਧ ਹੋਇਆ ਕਿ ਨਰਿੰਦਰ ਮੋਦੀ ਚਿਹਰਾ ਨਹੀਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਦਾ, ਤਾਂ ਇੱਕ ਗਰੁੱਪ ਜਿਹੜਾ ਇਸ ਗੱਲ ਦੀ ਕਹਿ ਲਓ ਕਿ ਬਹੁਤ ਜ਼ੁਰਤ ਦੇ ਨਾਲ ਪ੍ਰੋੜਤਾ ਕਰ ਰਿਹਾ ਸੀਗਾ, ਤਾਂ ਉਸ ਗਰੁੱਪ ਨੂੰ ਲੀਡ ਕਰਨ ਵਾਲਾ ਮਾਮਾ ਸੀਗਾ ਸ਼ਿਵਰਾਜ ਸਿੰਘ। ਤਾਂ ਬਹਰਹਾਲ ਉਸ ਤੋਂ ਬਾਅਦ ਇਉਂ ਲੱਗਦਾ ਸੀਗਾ ਕਿ ਇੱਕ ਵੇਲਾ ਇਹ ਆਏਗਾ ਕਿ ਸ਼ਿਵਰਾਜ ਸਿੰਘ ਦੀ ਜਿਹੜੀ ਚੌਧਰ ਹੈ ਸ਼ਾਇਦ ਖਤਮ ਕਰ ਦਿੱਤੀ ਜਾਵੇ।
ਇੱਕ ਵਾਰੀ ਤੇ ਇਹ ਵੀ ਸੋਚਣ ਨੂੰ ਜਾਂ ਕਹਿ ਲਓ ਕਿ ਸੁਣਨ ਨੂੰ ਮਿਲਦਾ ਕਿ ਸ਼ਿਵਰਾਜ ਸਿੰਘ ਦੀ ਸਰਕਾਰ ਦੇਖ ਕੇ ਦੁਬਾਰਾ ਇਲੈਕਸ਼ਨ ਕਰਵਾਇਆ ਜਾ ਸਕਦਾ ਸੀ, ਪਰ ਇਹ ਸਾਰੀਆਂ ਅਟਕਲਾਂ ਜਾਂ ਕਹਿ ਲਓ ਅਟਕਲ ਪੱਚੂ ਝੂਠੇ ਪੈ ਗਏ। ਸ਼ਿਵਰਾਜ ਸਿੰਘ ਵੀ ਸਿੱਧਾ ਹੋ ਗਿਆ, ਇਹਨੇ ਤੁਸ਼ਾਰ ਪੰਚਾਲ ਨੂੰ ਆਪਣਾ ਸੂਚਨਾ ਸਲਾਹਕਾਰ ਲਾ ਲਿਆ, ਮਤਲਬ ਕਿ ਬਹੁਤ ਵੱਡੀ ਗੱਲ ਹੈ। ਹੁਣ ਤੁਸ਼ਾਰ ਪੰਚਾਲ ਸੂਚਨਾ ਸਲਾਹਕਾਰ ਲਾਇਆ ਵਾ, ਜਿਹਦੇ ਟਵਿੱਟਰ ਤੇ ਮਹਿਜ਼ 3,500 ਫੋਲੋਅਰ ਆ, ਤੁਸੀਂ ਆਪ ਅੰਦਾਜ਼ਾ ਲਾ ਲਓ। ਪਰ ਇਹ ਬੰਦਾ ਹੈ ਕੌਣ? ਇਹ ਉਹ ਬੰਦਾ ਜਿਹਨੇ ਟਵੀਟ ਤੇ ਟੈਗ ਕਰਕੇ ਰਾਮਦੇਵ, ਰਵੀ ਸ਼ੰਕਰ, ਜੱਗੀ, ਵਾਸੂਦੇਵ ਸਾਰਿਆਂ ਨੂੰ ਕਿਹਾ ਸੀ ਹਿੰਦੂ ਧਰਮ ਕੇ ਭਕਸ਼ਕ ਕਹਾਂ ਹੈ, ਜਦੋਂ ਸਿਵਿਆਂ ਦੇ ਵਿੱਚ ਜਗ੍ਹਾ ਜਿਹੜੀ ਆ ਉਹ ਛੁੱਟ ਰਹੀ ਸੀਗੀ। ਤੁਸ਼ਾਰ ਪੰਚਾਲ ਇੱਥੇ ਨਹੀਂ ਰੁਕਦਾ। ਜੇ ਤੁਸੀਂ ਵੇਖੋਗੇ ਤਾਂ ਤੁਸ਼ਾਰ ਪੰਚਾਲ ਉਹ ਬੰਦਾ ਜਿਹਨੇ ਨਰਿੰਦਰ ਮੋਦੀ ਤੇ ਬਹੁਤ ਵੱਡੇ ਹਮਲੇ ਕੀਤੇ ਹੋਏ ਆ। 13 ਜੁਲਾਈ 2015 ਦਾ ਇੱਕ ਟਵੀਟ ਮਿਲੇਗਾ ਤੁਹਾਨੂੰ, ਕਟਾਕਸ਼ ਕੀਤਾ ਸੀ ਉਹਨੇ, ਕਹਿੰਦਾ ਕਿਸਮਤ ਹੋ तो मोदी जैसी हो, हिंदी च है, मैं पंजाबी च लत्था नहीं करूंगा, किस्मत हो तो मोदी जैसी हो, सवाल पूछने को ऑफिस में विपक्ष का नेता नहीं, घर पर बीवी नहीं। ये ट्वीट कर रहा है तुषार पंचाल। फिर अगे कहता है कि गुजरात मोदी का नहीं, मोदी गुजरात का है। एक होर ट्वीट दे विच मतलब कि वो कह रहा कि गुजरात मोदी का नहीं है, मोदी गुजरात का है। मतलब कि देखो किड्डियां वड्डियां गल्लां कह रहा। फिर जो गौमूत्र का मामला चलिया सीगा तां इत्थे भी तिखे ट्वीट कीते सी, इन्हें बहुत तिखे ट्वीट कीते सी। इत्थों तक कह दिता सीगा कि रामदेव दे भगत सीने ते हथ रख के सौं खाण कि जे करोना जां उन्हां दी हड्डी टुट गई ते एलोपैथी डॉक्टर दे कोल नहीं जाणगे, ਇਹ ਸਿੱਧਾ ਰਾਮਦੇਵ ਦੀ ਦੁਆ ਜਾਂ ਫਿਰ ਗਾਂ ਦਾ ਘੀ ਤੇ ਜਾਂ ਫਿਰ ਆਪਣਾ ਮੂਤਰ ਜਿਹੜਾ ਉਹਦਾ ਉਹਦੇ ਨਾਲ ਇਲਾਜ ਕਰਵਾਉਣਗੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲਾ ਪੰਚਾਲ OSD ਲਾ ਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਧਾ ਕਿਤੇ ਨਾ ਕਿਤੇ ਬਿਗਲ ਵਜਾਇਆ ਜਾ ਰਿਹਾ, ਸਿੱਧਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਲਾਨਨਾਮਾ ਦੱਸਿਆ ਜਾ ਰਿਹਾ ਕਿ ਹਾਂ ਭਾਈ ਸਾਡੇ ਵੱਲੋਂ ਐਲਾਨ ਆ। ਹਾਲਾਂਕਿ ਤੇਜਿੰਦਰਪਾਲ ਬੱਗਾ ਜਿਹੜਾ ਜੱਗਾ ਨਹੀਂ ਤੇਜਿੰਦਰਪਾਲ ਬੱਗਾ वैसे इलैक्शन हार गया सी बहुत बुरी तरह। तੇਜਿੰਦਰਪਾਲ ਬੱਗਾ ਜਿਹੜਾ ਉਹ उतर गया मैदान ਦੇ ਵਿੱਚ ਕਿ OSD ਤੁਹਾਨੂੰ ਕੋਈ ਹੋਰ नहीं ਲੱਭਾ फलां धमकां, पर बहुत ਵੱਡੇ सीनियर लीडर है ਜਿਹੜੇ भाजपा ਦੇ ਉਹ बिल्कुल चुप गड़ोती हो गए आ, कोई बोल नहीं रहा। तो यूपी तो बाद ਜਿਹੜਾ यूपी ਦੇ ਨਾਲ लगता स्टेट है मध्य प्रदेश, ਉੱਥੇ भी इस तरह का एक तरह ਨਾਲ ਕਹਿ ਲਓ ਕਿ ਝਗੜਾ ਛੇੜਾ ਜਿਹੜਾ ਉਹ ਚਾਹੇ ਲੁਕਵੇਂ रूप ਦੇ ਵਿੱਚ ही सही पर थोड़ा किते ना किते हुण बाहर आउंदा जांदा है। कह सकते हैं कि नरेंद्र मोदी, मैं कल भी गल कीती सी तुहानूं कि ना सिर्फ कानूनी मुहाज ते घिरे सीगे बल्कि सियासी मुहाज से भी बहुत कसूते फसे। तुसीं आप अंदाजा ला लो कि RSS नूं जदों ये गल कहनी पै जावे, हालांकि ऑन दी रिकॉर्ड नहीं है पर मीडिया च आ चुका है कि RSS ने फैसला कर लिया मंथन तो बाद, बहुत लंबा चौड़ा चिंतन किया कि नरेंद्र मोदी दे नाल हुण इलैक्शन नहीं लड़ांगे गाह जाके स्टेटां दा। तां तुसीं समझ सकदे हो कि किहो जी पोजीशन होई पई होएगी अंदर खाते। यही गल है कि जब पंजाब दे विच कांग्रेस दा झेड़ा चल रहा सीगा तां इन्हां दा कोई भी वड्डा लीडर इन्हां दी फुट ते बोल नहीं सी रहा। उहदा कारण यही सीगा, इन्हां नूं पता सीगा कि कांग्रेसियां ने अगों मूँह ते मारनी है साडी गल। जी जी मिंटू जी, जे एडा ਵੱਡਾ ਇਹ फैसला हो रहा है सो ਇਹਦੇ ਥਾਂ ਦੇ ਉੱਤੇ ਚਿਹਰਾ ਕਿਹੜਾ ਇਹ ਤਿਆਰ ਕਰ ਰਹੇ ਆ ਜਾਂ ਕੁਝ ਹੈ ਇਸ਼ਾਰਾ ਵੀ ਕੌਣ ਆ ਕਿ ਜੋਗੀ ਨੂੰ ਇਹਨਾਂ ਨੇ ਅੱਗੇ ਲੈ ਕੇ ਆਉਣਾ ਹੈ? ਹੋ ਸਕਦਾ ਜੀ ਯੋਗੀ ਹੋ ਸਕਦਾ, ਇੱਕ ਆਪਸ਼ਨ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਦਾ ਯੋਗੀ ਨੇ ਉੱਥੇ ਪੁਆੜਾ ਪਾਇਆ ਵਾ, ਜਿਸ ਤਰੀਕੇ ਦੇ ਨਾਲ ਉਹਨੇ ਆਪਣਾ ਪੈਰ ਕੱਢਿਆ। ਪਰ ਜੇ ਤੁਸੀਂ ਦੇਖੋਗੇ ਨਾ ਹਿਸਟਰੀ ਦੇ ਵਿੱਚ ਜਾਣਾ ਪੈਂਦਾ ਇਹਨਾਂ ਚੀਜ਼ਾਂ ਦਾ ਨਾ ਥੋੜਾ ਜਿਹਾ ਗਹੀਨਤਾ ਦੇ ਨਾਲ ਮੁਲਾਂਕਣ ਕਰਨਾ ਪੈਂਦਾ ਕਿ ਜਿਹੜਾ ਗੋਰਖਨਾਥ ਮੱਠ ਆ ਨਾ ਜਿੱਥੋਂ ਆਉਂਦਾ ਹੈ ਉਹ RSS ਦੇ ਇਹ ਨਹੀਂ ਹੈ ਕਿ ਉਹ RSS ਦੀ ਉਂਗਲ ਫੜ ਕੇ ਚੱਲਦਾ ਹੈ। ਉਹ ਕਈ ਮਾਮਲਿਆਂ 'ਚ RSS ਦੀ ਖੁੱਲ ਕੇ ਮੁਖਾਲਫਤ ਵੀ ਕਰਦਾ ਹੈ। ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ, ਬੜੀ ਇੰਟਰਸਟਿੰਗ ਗੱਲ ਆ, ਮੈਨੂੰ ਇੱਕ ਮੇਰੇ ਉੱਥੋਂ ਦੇ ਮਿੱਤਰ ਨੇ ਦੱਸੀ। ਉਹ ਕਹਿੰਦਾ ਕਿ ਗੋਰਖਪੁਰ ਦੇ ਵਿੱਚ ਮੱਠ ਦੇ ਵਿੱਚ ਖੁਦ ਯੋਗੀ ਆਦਿੱਤਿਆਨਾਥ ਮੁਸਲਮਾਨਾਂ ਦੇ ਆਪਸੀ ਝਗੜੇ ਜਿਹੜੇ ਆ ਉਹ ਮੋਹਤਬਰ ਦੇ ਤੌਰ ਤੇ ਸੁਲਝਾਉਂਦਾ ਰਿਹਾ ਹੈ। ਬੇਸ਼ੱਕ ਇਹ ਵੇਖੋ ਹੁਣ ਕਿੱਡੀ ਵੱਡੀ ਗੱਲ ਆ, ਇਹ ਬਹੁਤ ਵੱਡੀ ਗੱਲ ਆ। ਜਦੋਂ ਇੱਕ ਇਹਨਾਂ ਦੇ ਤਿਉਹਾਰ ਤੇ ਉਹ ਖਿਚੜੀ ਵਾਲਾ ਤਿਉਹਾਰ ਆ,
ਉਹ ਹਿੰਦੂ ਭਾਈਚਾਰੇ ਦਾ, ਜੀ ਉਹ ਉਹਦੇ ਤੇ ਜੇ ਤੁਸੀਂ ਦੇਖੋਗੇ ਤਾਂ ਕਹਿੰਦੇ ਕਿ ਬੁਲਾਵੇ ਆਉਂਦੇ ਸੀਗੇ, ਬਹੁਤ ਵਧੀਆ ਭਾਈਚਾਰੇ ਨਾਲ ਮਿਲਦਾ ਜੁਲਦਾ ਸੀਗਾ। ਔਰ ਉੱਥੇ ਜਦੋਂ ਮਤਲਬ ਕਿ ਇਸ ਤਰ੍ਹਾਂ ਦਾ ਕੋਈ ਮੇਲਾ ਲੱਗਦਾ, ਬਹੁਤ ਸਾਰੇ ਦੁਕਾਨਦਾਰ ਜਿਹੜੇ ਉਹ ਮੁਸਲਿਮ ਵੀਰ ਹੁੰਦੇ ਸੀਗੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਇੱਕ ਫੈਕਟ ਹੈ, ਇੱਕ ਤੱਥ ਹੈ, ਰੋਚਕ ਤੱਥ ਹੈ ਨਾਲੇ। ਇਹ ਗੋਰਖਨਾਥ ਮੱਠ ਹੈ ਜਿਹੜਾ, ਉਹ ਇਹ ਨਹੀਂ ਹੈ ਕਿ ਉਹ RSS ਦੇ ਬਹੁਤ ਜ਼ਿਆਦਾ ਕਹ ਲਓ ਕਿ ਸਹਿਮਤੀ ਵਾਲੇ ਪੱਖ ਤੋਂ, ਸਹਿਮਤੀ ਵਾਲੇ ਲਿਹਾਜ਼ ਤੋਂ ਚੱਲਦਾ ਹੈ। ਉਹਦਾ ਆਪਣਾ ਚੱਲਣ ਦਾ ਵੀ ਤੌਰ ਤਰੀਕਾ। ਇਹੀ ਕਾਰਨ ਆ ਕਿ ਯੋਗੀ ਆਦਿੱਤਿਆਨਾਥ ਨੇ ਆਖਿਆ ਕਿ ਭਾਈ ਤੁਸੀਂ ਹਟਾ ਕੇ ਦੇਖ ਲਓ, ਕਿਉਂਕਿ ਠਾਕੁਰ ਰਾਜ ਹੈ ਨਾ, ਇਹ ਠਾਕੁਰ ਰਾਜ ਪਤਾ ਹੀ ਹੈ ਕਿ ਉਹਨੇ ਕਿਹਾ ਕਿ ਹਾਂ ਭਾਈ ਤੁਸੀਂ ਹਟਾ ਕੇ ਦੇਖ ਲਓ। ਤਾਂ ਇਹ ਚੁੱਪ ਕਰਕੇ ਪਿੱਛੇ ਹਟ ਗਏ। ਅਦਰਵਾਈਜ਼ ਇਹ ਸੁਣਨ ਚ ਆਇਆ ਸੀਗਾ ਕਿ 100 ਵਿਧਾਇਕਾਂ ਦੀ ਚਿੱਠੀ ਜਿਹੜੀ ਉਹ ਹੈਗੇ ਰਾਧੇ ਮੋਹਨ ਸਿੰਘ ਸਾਬਕਾ ਖੇਤੀਬਾੜੀ ਮਿਨਿਸਟਰ, ਉਹ ਲੈ ਕੇ ਗਏ ਰਾਜਪਾਲ ਕੋਲ। ਔਰ ਰਾਜਪਾਲ ਕੌਣ ਆ? ਮੇਰੇ ਖਿਆਲ ਦੇ ਨਾਲ ਆਨੰਦੀਬੇਨ ਆ, ਉਹ ਬੀਬੀ ਜਿਹੜੀ ਕਿ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਦੀ ਟੀਮ ਦਾ ਹਿੱਸਾ ਸੀ, ਪਰ ਬਾਵਜੂਦ ਇਸ ਤੇ ਯੋਗੀ ਆਦਿੱਤਿਆਨਾਥ ਹਿੱਲ ਨਹੀਂ ਸਕਿਆ। ਤਾਂ ਤੁਸੀਂ ਸੋਚ ਸਕਦੇ ਹੋ ਨਾ ਕਿ ਯੋਗੀ ਆਦਿੱਤਿਆਨਾਥ ਕੱਲਾ ਇਹ ਨਹੀਂ ਹੈ ਕਿ RSS ਤੇ ਹੀ ਨਿਰਭਰ ਆ, ਕਿਉਂਕਿ ਜਿਹੜਾ 2024 ਦਾ ਰਸਤਾ ਤੈਅ ਹੋਣਾ ਉਹ UP 'ਚ ਹੋਣਾ, ਔਰ ਖਾਸ ਤੌਰ ਤੇ ਰਾਮ ਮੰਦਿਰ 'ਚ ਹੋਣਾ ਹੈ। ਸਮਝਦੇ ਹੋ ਨਾ, ਕਿਉਂਕਿ ਡੈਡਲਾਈਨ ਇਹਨਾਂ ਦੀ 2024 ਤੱਕ ਦੀ ਹੈ ਕਿ ਮੰਦਿਰ ਦਾ ਨਿਰਮਾਣ ਪੂਰਾ ਹੋ ਜਾਏਗਾ। ਤੇ ਜੇ ਯੋਗੀ ਕੱਲ ਨੂੰ ਹਿੱਲ ਜਾਂਦਾ ਹੈ, ਜਾਂ ਮੰਨ ਲਓ ਕੋਈ ਸਰਕਾਰ ਹੋਰ ਆ ਜਾਂਦੀ ਹੈ, ਇਹ ਵੀ ਵਿਪਤਾ ਹੈ ਨਾ, ਸਰਕਾਰ ਹੋਰ ਆ ਜਾਂਦੀ ਹੈ, ਫਰਜ਼ ਕਰੋ ਅਖਿਲੇਸ਼ ਆ ਜਾਂਦਾ ਹੈ, ਯਾਦਵ ਆ ਜਾਂਦੇ ਆ। ਵੈਸੇ ਯਾਦਵਾਂ ਨੇ ਇਹ ਸਰਕਾਰ ਬਣਾਉਣ 'ਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ, ਕਿਤੇ ਫਿਰ ਗੱਲ ਖੋਲਾਂਗੇ। ਤਾਂ ਜੇ ਮੰਨ ਲਓ ਯਾਦਵ ਆ ਜਾਂਦਾ ਹੈ ਤੇ ਉਹ ਆ ਕੇ ਕੋਈ ਡਿੱਕਾ, ਸਰਕਾਰ ਕੋਲ ਬਹੁਤ ਪਾਵਰ ਹੁੰਦੀ ਹੈ ਸੂਬੇ ਦੀ ਸਰਕਾਰ ਕੋਲ, ਕੋਈ ਅੜਚਨ ਢਾਹ ਕੇ ਉਹ 2024 ਵਾਲੀ ਜਿਹੜੀ ਇਹਨਾਂ ਦੀ ਡੇਟ ਆ ਜੋ ਹਿੰਦੂ ਭਾਈਚਾਰੇ ਨੂੰ ਦਿੱਤੀ ਗਈ ਆ, ਜੇ ਉਹ ਖਸਕਾ ਦਿੰਦੇ ਤਾਂ ਉਦੋਂ ਇਲੈਕਸ਼ਨ ਆ, ਤਾਂ ਬਹੁਤ ਵੱਡਾ ਮੁੱਦਾ ਬਣ ਜਾਏਗਾ। ਇਸ ਚੀਜ਼ ਨੂੰ ਨੋਟ ਕਰੋ। ਸੋ ਇਹ ਦੇਖਣਾ ਆ ਵੀ ਕਿੱਦਾਂ ਕੀ ਕੁਛ ਜਿਹੜਾ ਪੈਂਦਾ ਆ ਬਾਅਦ ਦੇ ਵਿੱਚ। ਮਿੰਟੂ ਜੀ ਅੱਜ ਜੋਗੀ ਆ ਗਿਆ, ਫਿਰ ਲੋਕਾਂ ਨੇ ਕਹਿਣਾ ਮੋਦੀ ਹੋਈ ਚੰਗਾ ਸੀ ਉਹਦੇ ਨਾਲੋਂ, ਤਾਂ ਜਿੱਦਾਂ ਦੀ ਉਹਦੀ ਵਿਚਾਰਧਾਰਾ ਆ। ਪਰ ਇਹ ਆ ਵੀ ਐਵਰੀ ਡੇ ਕੋਈ ਨਾ ਕੋਈ ਮਾੜਾ ਹੀ ਆਈ ਜਾਂਦਾ। ਇਹ ਤਾਂ ਹੁਣ ਟਾਈਮ ਹੀ ਦੱਸੇਗਾ। ਮਤਲਬ ਕਹਿਣ ਦਾ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਉੱਤੋਂ ਦਿਸਣ ਵਾਲੇ ਚਿਹਰੇ ਜਿਹੜੇ ਆ ਉਹ ਹੇਠੋਂ ਕਿਸ ਤਰ੍ਹਾਂ ਚੱਲਦੇ, ਇਹ ਵਿਚਲੀਆਂ ਗੱਲਾਂ ਨੇ, ਇਹ ਵਿਚਲੀਆਂ ਗੱਲਾਂ ਨੇ। ਕਿਉਂਕਿ ਇੰਡੀਆ ਦੀ ਰਾਜਨੀਤੀ ਨੂੰ ਤਾਂ ਦੇਖ ਕੇ ਉਹ ਹੀ ਲੱਗਦਾ ਪਿਛਲੇ ਚੰਗੇ ਲੱਗਣ ਲੱਗ ਜਾਂਦੇ ਆ। ਹੁਣ ਕਈ ਵਾਰੀ ਮੈਂ ਤਾਂ ਆਫ ਦੀ ਰਿਕਾਰਡ ਮਿਲਦਾ ਉਹਨਾਂ ਤੇ ਕਾਂਗਰਸੀ ਕਹਿੰਦੇ ਕਿ ਯਾਰ ਸਾਡੇ ਵਾਲੇ ਤੇ ਬਿਲਕੁਲ ਪਾਣੀ 'ਚ ਹੀ ਬਹਿ ਗਏ ਆ, ਇਹਨਾਂ ਦੇ ਨਾਲ ਤਾਂ ਦੂਜੇ ਚੰਗੇ ਹੁੰਦੇ ਸੀ। ਸਹੀ ਗੱਲ ਜੀ। ਕਰੋਨਾ ਦੇ ਨਾਂ ਦੇ ਉੱਤੇ ਭਾਰਤ ਇੰਡੀਆ ਦੇ ਵਿੱਚ ਕਤਲੇਆਮ ਵੀ ਹੋਏ, ਵੀਡੀਓ ਇੱਕ ਆਈ ਆ, ਉਸ ਤੋਂ ਬਾਅਦ ਦੇ ਵਿੱਚ ਹੁਣ ਉੱਠੇ ਨੇ ਸਵਾਲ। ਹਾਂਜੀ ਦੇਖੋ, ਇਹ ਵੀਡੀਓ ਬਹੁਤ ਜ਼ਿਆਦਾ ਇਸ ਟਾਈਮ ਕਹਿ ਲਓ ਕਿ ਚਰਚਾ ਦਾ ਵਿਸ਼ਾ ਬਣੀ ਪਈ ਆ। ਔਰ ਚਰਚਾ ਦਾ ਵਿਸ਼ਾ ਇਸ ਕਰਕੇ ਆ ਕਿਉਂਕਿ ਇਹਦੇ ਵਿੱਚ ਇੱਕ ਨਾ ਅੱਧ ਤਕਰੀਬਨ ਕਹਿ ਲਓ ਕਿ ਮੇਰੇ ਖਿਆਲ ਦੇ ਨਾਲ ਜੋ ਕਿਹਾ ਜਾ ਰਿਹਾ ਕਿ 22 ਮੌਤਾਂ ਹੋਈਆਂ ਨੇ, 22 ਮੌਤਾਂ। ਔਰ ਕਾਰਨ ਕੀ ਹੈ ਕਿ ਇਸ ਵੀਡੀਓ ਦੇ ਵਿੱਚ ਦੇਖੋ, ਜਿਹੜੀ ਵੀਡੀਓ ਹੁਣ ਇਸ ਟਾਈਮ ਕਹਿ ਲਓ ਕਿ ਸਰਕਾਰ ਤੱਕ ਪਹੁੰਚੀ ਆ, ਇਸ ਟਾਈਮ ਇੱਥੋਂ ਤੱਕ ਪਹੁੰਚੀ ਆ ਕਿ ਮੀਡੀਆ 'ਚ ਖਬਰਾਂ ਵੀ ਲੱਗ ਗਈਆਂ ਹੁਣ ਤਾਂ। ਉਸ ਵੀਡੀਓ ਦੇ ਵਿੱਚ ਡਾਕਟਰ ਕੀ ਕਹਿ ਰਹੇ ਆ, ਉਹ ਕਹਿ ਰਹੇ ਨੇ ਕਿ ਗੱਲ ਇੱਦਾਂ ਆ ਕਿ ਸਾਡੇ ਜਿਹੜਾ ਪਾਰਸ ਹਸਪਤਾਲ ਆ ਆਗਰੇ ਦਾ, ਪਹਿਲਾਂ ਮੈਂ ਦੱਸ ਦੇਵਾਂ, ਤਾਂ ਉੱਥੇ ਕੀ ਕਿਹਾ ਜਾ ਰਿਹਾ ਵਾ ਕਿ ਦੇਖੋ ਜੀ ਸਾਡੇ ਬੌਸ ਨੇ ਜਦੋਂ ਅਸੀਂ ਗੱਲ ਕੀਤੀ ਕਿ ਮਰੀਜ਼ ਬਹੁਤ ਜ਼ਿਆਦਾ ਆ ਗਏ, ਉਹਨਾਂ ਨੇ ਆਖਿਆ ਕਿ ਡਿਸਚਾਰਜ ਕਰ ਦਿਓ, ਮਤਲਬ ਕਿ ਇਹਨਾਂ ਨੂੰ ਇੱਥੋਂ ਕਰ ਦਿਓ, ਖਾਰਜ ਕਰ ਦਿਓ, ਇਹਨਾਂ ਨੂੰ ਤੋੜ ਦਿਓ ਘਰਾਂ ਨੂੰ, ਜਿੱਥੇ ਮਰਜ਼ੀ ਜਾਣ, ਕਿਉਂਕਿ ਉਸ ਟਾਈਮ ਆਕਸੀਜਨ ਨਹੀਂ ਸੀ ਮਿਲ ਰਹੀ। ਤਾਂ ਚਲੋ ਉਹ ਕਹਿੰਦੇ ਕਿ ਅਸੀਂ ਲੋਕਾਂ ਨੂੰ ਉੱਥੇ ਸਮਝਾਉਣਾ ਸ਼ੁਰੂ ਕੀਤਾ ਕਿ ਜਾਓ ਭਾਈ ਤੁਸੀਂ ਆਪਣਾ ਕੋਈ ਹੋਰ ਬਿਲਾ ਕਰ ਲਓ। ਤਦ ਕੋਈ ਨਹੀਂ ਮੰਨਿਆ, ਮਤਲਬ ਕਿ ਕੋਈ ਨਹੀਂ ਮੰਨਿਆ। 1-2 ਬੰਦੇ ਚਲੇ ਗਏ, 2-4 ਬੰਦੇ ਚਲੇ ਗਏ, ਇਸ ਤੋਂ ਇਲਾਵਾ ਹੋਰ ਕੋਈ ਨਹੀਂ ਗਿਆ। ਤਦ ਫਿਰ ਉਹ ਕਹਿੰਦੇ ਕਿ ਅਸੀਂ ਫੈਸਲਾ ਕੀਤਾ ਕਿ ਇੱਕ ਮੌਕ ਡਰਿਲ ਕੀਤੀ ਜਾਵੇ। ਇਹ ਬੜੀ ਖਤਰਨਾਕ ਚੀਜ਼ ਆ, ਮੌਕ ਡਰਿਲ ਕਹਿ ਲਓ ਜਾਂ ਮੌਤ ਡਰਿਲ। ਤਾਂ ਉਹ ਕਹਿੰਦੇ ਕਿ ਅਸੀਂ ਵੀਡੀਓ ਦੇ ਵਿੱਚ ਜੋ ਕਿਹਾ ਜਾ ਰਿਹਾ, ਜੋ ਸੁਣਾਈ ਦਿੰਦਾ ਹੈ, ਉਹ ਕਹਿੰਦੇ ਆ ਕਿ ਤੜਕੇ 7 ਵਜੇ ਫਿਰ 5 ਮਿੰਟ ਵਾਸਤੇ ਆਕਸੀਜਨ ਆਫ ਕਰ ਦਿੱਤੀ ਗਈ, ਮਤਲਬ ਕਿ ਮਿੱਥ ਕੇ ਆਕਸੀਜਨ ਜਿਹੜੀ ਹੈ ਉਹ ਆਫ ਕਰ ਦਿੱਤੀ ਜਾਂਦੀ ਹੈ। ਤੇ ਉਹਦੇ 'ਚ ਡਾਕਟਰ ਜਿਹੜਾ ਕਥਿਤ ਤੌਰ ਤੇ ਇਹ ਕਹਿੰਦਾ ਸੁਣਾਈ ਦਿੰਦਾ ਆ ਕਿ ਉਹਦੇ 'ਚ ਜਦ 22 ਬੰਦੇ ਕੋਈ ਝਟਕੇ 'ਚ ਨਿਬੜ ਗਏ, ਮਤਲਬ ਕਿ 22 ਬੰਦੇ ਮਰ ਗਏ, ਜਿਹੜੇ ਬਚਣ ਵਾਲੇ ਸੀਗੇ ਉਹ ਬਚ ਗਏ, ਜਿਹੜੇ ਮਤਲਬ ਕਿ ਥੋੜੇ ਜਿਹੇ ਲਾਈਨ ਤੇ ਖਲੋਤੇ ਸੀਗੇ ਕਿ ਇਹ ਮਰਨ ਦੀ ਜ਼ਿਆਦਾ ਉਮੀਦ ਰੱਖਦੇ ਆ, ਉਹ ਨਿਬੜ ਗਏ। ਇਹ ਜਿਵੇਂ ਵੀਡੀਓ
ਡੋਮੇਨ ਚ ਆਈ, ਪਬਲਿਕ ਨੇ ਸੁਣੀ ਤਾਂ ਬਹੁਤ ਜ਼ਿਆਦਾ ਗੁੱਸਾ ਹੈ ਲੋਕਾਂ ਦੇ ਵਿੱਚ। ਕਿਆ ਕੀ ਹੋ ਰਿਹਾ? ਤੌਬਾ ਤੌਬਾ, ਜਿਨ੍ਹਾਂ ਨੂੰ ਅਸੀਂ ਧਰਤੀ ਦੇ ਰੱਬ ਕਹਿੰਦੇ ਆ ਤਾਂ ਧਰਤੀ ਦੇ ਯਮਦੂਤ ਬਣ ਖਲੋਤੇ ਆ। ਇਹ ਤਾਂ ਜਾਨ ਬਚਾਉਣ ਵਾਲੇ ਪਾਸੇ ਨਹੀਂ, ਇਹ ਤਾਂ ਜਾਨ ਬਿਲੇ ਲਾਉਣ ਵਾਲੇ ਪਾਸੇ ਤੁਰੇ ਫਿਰਦੇ ਆ। ਉਸ ਤੋਂ ਬਾਅਦ DC ਆ ਜਿਹੜੇ ਆਗਰਾ ਦੇ, ਕਿਉਂਕਿ ਘਟਨਾ ਆਗਰਾ ਦੀ ਆ, ਉਹਨਾਂ ਨੇ ਨੋਟਿਸ ਲਿਆ। ਉਹ ਕਹਿੰਦੇ ਕਿ ਜਾਂਚ ਪੜਤਾਲ ਕਰਵਾਵਾਂਗੇ। ਹਾਲਾਂਕਿ ਜਿਹੜਾ ਡਾਕਟਰ RNJ ਬੋਲ ਰਿਹਾ ਉਹਦੇ ਵਿੱਚ ਕਥਿਤ ਤੌਰ ਤੇ, ਤਾਂ ਉਹ ਕਹਿੰਦਾ ਕਿ ਨਹੀਂ, ਤੁਸੀਂ ਰਿਕਾਰਡ ਚੈੱਕ ਕਰ ਲਓ ਜਿੱਦਣ ਦੀ ਇਹ ਘਟਨਾ ਦੱਸੀ ਜਾ ਰਹੀ ਆ 25 ਜਾਂ 26 ਅਪ੍ਰੈਲ, ਕਿ ਉਦਣ ਕਰਮਵਾਰ ਸਾਡੇ ਇੱਥੇ 3 ਤੇ 4 ਮਤਲਬ ਕਿ 2 ਦਿਨਾਂ 'ਚ 7 ਮੌਤਾਂ ਹੋਈਆਂ, ਜਦ ਕਿ ਸਾਡੇ ਕੋਲ ਪੇਸ਼ੈਂਟ ਕੁੱਲ ਸਨ 96-97। ਤਾਂ ਇਹਦਾ ਮਤਲਬ ਇਹ ਆ ਕਿ ਉਹ ਕਹਿ ਰਹੇ ਆ ਕਿ ਕਾਗਜ਼ੀ ਪੱਤਰੀ ਤੁਸੀਂ ਸਾਡਾ ਰਿਕਾਰਡ ਚੈੱਕ ਕਰ ਸਕਦੇ ਹੋ, ਤਾਂ ਇਹਦੇ ਵਿੱਚ 6-7 ਮੌਤਾਂ ਹੋਈਆਂ ਉਹਨਾਂ 2 ਦਿਨਾਂ ਦੇ ਦਰਮਿਆਨ, 25 ਤੇ 26 ਅਪ੍ਰੈਲ ਦੀ ਇਹ ਘਟਨਾ ਦੱਸੀ ਜਾ ਰਹੀ ਆ। ਪਰ ਮੇਰੇ ਖਿਆਲ ਦੇ ਨਾਲ ਜਾਂਚ ਪੜਤਾਲ ਲੰਮੀ ਚੌੜੀ ਲਿਜਾਣ ਦੀ ਤੇ ਜ਼ਰੂਰਤ ਹੀ ਨਹੀਂ ਹੈਗੀ। ਇਹਦੇ 'ਚ ਕੋਈ ਰੌਕਟ ਸਾਇੰਸ ਤਾਂ ਹੈ ਹੀ ਨਹੀਂ ਹੈ। ਇਹਦੇ 'ਚ ਕੁਛ ਵੀ ਹੈ ਨਹੀਂਗਾ ਕਿ ਬਹੁਤ ਜ਼ਿਆਦਾ ਤੁਹਾਨੂੰ ਤੱਥ ਸਬੂਤ ਇਕੱਠੇ ਕਰਨ ਦੀ ਜ਼ਰੂਰਤ ਆ। ਤੁਸੀਂ ਉਹਨਾਂ ਲੋਕਾਂ ਕੋਲੋਂ ਜਾ ਕੇ ਪੁੱਛਗਿੱਛ ਕਰ ਸਕਦੇ ਹੋ ਜਿਹੜੇ ਉਸ ਟਾਈਮ ਜ਼ੇਰੇ ਇਲਾਜ ਸਨ, ਜਾਂ ਜਿਹੜੇ ਤਿਮਾਰਦਾਰੀ ਵਾਸਤੇ ਹਸਪਤਾਲ ਦੇ ਵਿੱਚ ਸਨ, ਕਿ ਕੀ ਭਾਈ ਜਿਹੜੇ ਬੰਦੇ ਉਸ ਦਿਨ ਆਕਸੀਜਨ ਤੇ ਸਨ ਤਾਂ ਉਹਨਾਂ ਦੀ ਆਕਸੀਜਨ ਤੜਕੇ 7 ਵਜੇ ਬੰਦ ਕੀਤੀ ਗਈ ਆ 5 ਮਿੰਟ ਵਾਸਤੇ। ਜੇ ਕੀਤੀ ਗਈ ਆ ਫਿਰ ਇਹਨਾਂ ਦੀ ਕੋਈ ਦਲੀਲ ਨਹੀਂ ਸੁਣਨੀ ਚਾਹੀਦੀ। ਮੁਸ਼ਕਾਂ ਬੰਨ ਕੇ, ਪੁੱਠੀਆਂ ਹੱਥ ਕੜੀਆਂ ਲਾ ਕੇ ਇਹਨਾਂ ਨੂੰ ਅੰਦਰ ਸੁੱਟਣਾ ਚਾਹੀਦਾ, ਔਰ ਇਹਨਾਂ ਤੇ ਮਰਡਰ ਦੇ ਪਰਚੇ ਜਿਹੜੇ ਆ ਉਹ ਦੇਣੇ ਚਾਹੀਦੇ ਆ, ਕਿਉਂਕਿ 22 ਬੰਦੇ ਕਤਲੇਆਮ ਹੈ। ਕਰੋਨਾ ਦੇ ਵਿੱਚ ਪਤਾ ਨਹੀਂ ਕੀ ਕੁਛ ਹੋ ਰਿਹਾ। ਜੇ ਤੁਸੀਂ ਆਗਰੇ ਦੇ ਅੰਕੜੇ ਚੱਕ ਕੇ ਦੇਖੋਗੇ, ਮੈਂ ਕੁਝ ਅੰਕੜੇ ਐਕਸੈਸ ਕੀਤੇ ਸਨ ਉੱਥੇ ਜੀ, ਤਾਂ ਉਹ ਬੜੇ ਹੈਰਾਨ ਕਰਨ ਵਾਲੇ ਆ ਕਿ ਮਈ ਦੇ ਮਹੀਨੇ ਵਿੱਚ 3596 ਮਤਲਬ ਕਿ 3596 ਮੌਤਾਂ ਹੋਈਆਂ ਨੇ ਆਗਰੇ ਦੇ ਵਿੱਚ, ਜਿਹੜੇ ਡੈਥ ਸਰਟੀਫਿਕੇਟ ਵੰਡੇ ਗਏ ਔਨ ਰਿਕਾਰਡ ਦੀ ਗੱਲ ਆ। ਤਾਂ ਜਿਹੜੇ ਕਰੋਨਾ ਦੇ ਨਾਲ ਉੱਥੇ ਦੱਸੇ ਗਏ ਉਹ 429 ਆ ਹੁਣ ਤੱਕ। ਪਰੰਤੂ ਗੱਲ ਕੀ ਹੈ ਕਿ ਪਿਛਲੇ ਮਈ ਦੇ ਵਿੱਚ ਉਹ ਮਤਲਬ ਕਿ ਪਿਛਲੇ ਸਾਲ ਉੱਥੇ 102 ਡੈਥ ਸਰਟੀਫਿਕੇਟ ਵੰਡੇ ਗਏ ਸਨ। ਮਤਲਬ ਕਿ 2020 ਦੀ ਜਿਹੜੀ ਮਈ ਸੀਗੀ ਉਹਦੇ ਵਿੱਚ 102 ਡੈਥ ਸਰਟੀਫਿਕੇਟ ਵੰਡੇ ਜਾਂਦੇ ਆ, ਜਦ ਕਿ 2021 ਦੇ ਵਿੱਚ ਉਹ ਗਿਣਤੀ ਜਿਹੜੀ ਆ, ਤਾਦਾਦ ਆ ਜਿਹੜੀ, ਉਹ ਵੱਧ ਕੇ 3596 ਹੋ ਜਾਂਦੀ ਆ। ਦੱਸੋ ਭਾਈ ਇੱਥੇ ਕਿਹੜੀ ਮੌਤ ਜਿਹੜੀ ਆ ਉਹ ਤਰੰਗਲੀ ਫੜ ਕੇ ਬੰਦੇ ਹੂੰਝ ਕੇ ਚਲੇ ਗਈ? ਕੀ ਕਾਰਨ ਰਹੇ ਆ? ਕਿਉਂ ਬੰਦੇ ਮਰੇ ਆ? ਤੇ ਜੇ ਬੰਦੇ, ਮੈਂ ਹਮੇਸ਼ਾ ਕਹਿਣਾ ਰਾਜਕਰਨਵੀਰ ਸਿੰਘ ਜੀ, ਹਮੇਸ਼ਾ ਇਸ ਐਂਗਲ ਤੋਂ ਵੀ ਸੁਣਿਓ, ਇਸ ਐਂਗਲ ਤੋਂ ਵੀ ਸੋਚਿਓ ਕਿ ਕਰੋਨਾ ਦੇ ਕਰਕੇ ਜੇ ਮੌਤਾਂ ਨਹੀਂ ਹੋਈਆਂ 3596 ਡੈਥ ਸਰਟੀਫਿਕੇਟ ਜਿਹੜੇ 2020 ਦੇ ਮੁਕਾਬਲੇ 2021 ਚ ਵੰਡ ਦਿੱਤੇ ਆ, ਇਟ ਮੀਨ ਕਿ ਫਿਰ ਦੂਜੀਆਂ ਬਿਮਾਰੀਆਂ ਨਾਲ ਜ਼ਿਆਦਾ ਬੰਦੇ ਮਰ ਰਹੇ ਨੇ ਜੀ ਅੱਜ। ਮੰਨ ਜਾਓ ਫਿਰ ਇਸ ਚੀਜ਼ ਨੂੰ ਕਿ ਫਿਰ ਜੇ ਕਰੋਨਾ ਨਾਲ ਤੁਹਾਡੇ ਬੰਦੇ ਕੋਈ ਲੱਖ, 2 ਲੱਖ, 3 ਲੱਖ, 4 ਲੱਖ ਮਰਿਆ, ਇਹਦਾ ਮਤਲਬ ਹੈ ਕਿ ਨਾਲ ਹੀ ਤਾਂ ਇਸ ਤੋਂ ਇਲਾਵਾ ਜੇ 4-5 ਗੁਣਾ ਵੀ ਮੰਨ ਕੇ ਚਲੋ ਤਾਂ ਫਿਰ 4-5 ਕੀ ਇੱਥੇ ਤਾਂ 30-35 ਗੁਣਾ ਹੋਇਆ ਪਿਆ ਕੰਮ। ਫਿਰ ਤਾਂ ਬਹੁਤ ਵੱਡਾ ਅੰਕੜਾ ਦੂਜੀਆਂ ਬਿਮਾਰੀਆਂ ਨਾਲ ਮਰਨ ਵਾਲਿਆਂ ਦਾ। ਤਾਂ ਇਹਦਾ ਮਤਲਬ ਹੈ ਕਿ ਤੁਸੀਂ ਤੇ ਲੋਕਾਂ ਨੂੰ ਮੌਤ ਦੇ ਅੱਗੇ ਬੰਨ੍ਹ ਕੇ ਸੁੱਟਿਆ ਹੋਇਆ ਕਿ ਲੈ ਭਾਈ ਚੱਕ ਲਾ ਮੌਤ, ਚੱਕ ਲਾ ਬੰਦਿਆਂ ਨੂੰ, ਇੱਥੇ ਬੰਦਿਆਂ ਦਾ ਕੋਈ ਘਾਟਾ ਹੈ। ਸੋ ਇਹ ਬਹੁਤ ਵੱਡੀ ਖਬਰ ਆ, ਸੈਂਸਿਟਿਵ ਖਬਰ ਆ। ਇਸ ਤਰ੍ਹਾਂ ਕਹਿ ਲਓ ਕਿ ਸਾਡੇ ਸਿਹਤ ਪ੍ਰਬੰਧ ਦਾ ਜਨਾਜ਼ਾ ਕੱਢਣ ਵਾਲੀ ਖਬਰ ਆ। ਡਾਕਟਰਾਂ ਦੇ ਨਾਲ ਹਮਦਰਦੀ ਆਰਾਮਦੇ ਵਾਲੇ ਮਾਮਲੇ ਦੇ ਵਿੱਚ ਦੇਸ਼ ਦਾ ਇੱਕ ਬਹੁਤ ਵੱਡਾ ਹਿੱਸਾ ਡਾਕਟਰਾਂ ਨੂੰ ਸਪੋਰਟ ਕਰ ਰਿਹਾ ਸੀ, ਪਰ ਜੇ ਡਾਕਟਰ ਇਸ ਤਰ੍ਹਾਂ ਦੇ ਨਿਕਲਣਗੇ ਤੇ ਇਹੋ ਜਿਹੇ ਡਾਕਟਰਾਂ ਦੇ ਵਿਰੋਧ ਦੇ ਵਿੱਚ ਡਾਕਟਰ ਨਹੀਂ ਖਲੋਣਗੇ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਪੱਖ ਹਮੇਸ਼ਾ ਕਮਜ਼ੋਰ ਰਹੇਗਾ। ਜੀ ਜੀ, ਬਿਲਕੁਲ। ਹਾਈ ਕਮਾਨ ਨੂੰ ਰਿਪੋਰਟ ਸੌਂਪੇ ਜਾਣ ਤੋਂ ਪਹਿਲਾਂ ਕਾਂਗਰਸ ਵਿੱਚ ਵੱਡੀ ਹਲਚਲ, 3 ਸਾਂਸਦਾਂ ਵੱਲੋਂ ਕੈਪਟਨ ਦੇ ਨਾਲ ਮੁਲਾਕਾਤ। ਹਾਂਜੀ, ਦੇਖੋ ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਪੰਜਾਬ ਦਾ ਕੈਪਟਨ ਫਿਰ ਕੈਪਟਨ ਅਮਰਿੰਦਰ ਸਿੰਘ ਹੀ ਰਹਿ ਗਿਆ, ਕਿਉਂਕਿ ਰਿਪੋਰਟ ਤੇ ਬੇਸ਼ੱਕ ਸੋਨੀਆ ਗਾਂਧੀ ਨੂੰ ਕੱਲ ਨੂੰ ਮਿਲਣੀ ਆ, ਭਲਕ ਨੂੰ ਮਿਲਣੀ ਆ, ਪਰੰਤੂ ਜਿਸ ਤਰ੍ਹਾਂ ਅੱਜ ਔਜਲਾ ਸਾਹਿਬ, ਬਿੱਟੂ ਸਾਹਿਬ ਤੇ ਡਿੰਪਾ ਸਾਹਿਬ, 2 ਤੇ ਮਾਝੇ ਵਾਲੇ ਮਝੈਲੀ ਹੋ ਗਏ ਨਾ, ਭਾਊ ਜੀ ਹੋ ਗਏ, 2 ਭਾਊ ਹੋ ਗਏ ਤੇ ਇੱਕ ਹੋ ਗਿਆ ਲੁਧਿਆਣੇ ਵਾਲਾ ਚੋਬਰ ਬਿੱਟੂ, ਰਵਨੀਤ ਬਿੱਟੂ, ਤੇ ਇਹ ਜਿਹੜੇ 3 ਮਿਲ ਕੇ ਆਏ ਆ, ਇੱਕ ਕਹਿ ਲਓ ਕਿ ਰਸਮੀ ਮੁਲਾਕਾਤ ਆ, ਕੋਈ ਖਾਸ ਵਜ੍ਹਾ ਨਹੀਂ ਦੱਸੀ ਗਈ। ਚਲੋ ਮੁਲਾਕਾਤ ਕਰ ਸਕਦੇ, ਇੱਕੋ ਪਾਰਟੀ ਦੇ ਮੈਂਬਰ ਪਾਰਲੀਮੈਂਟ ਆ, ਮਾਨਯੋਗ ਹੁੰਦੇ, ਸੰਸਦ ਮੈਂਬਰ ਜਾ ਸਕਦੇ ਆ। ਜੇ ਮੁੱਖ ਮੰਤਰੀ ਵਿਰੋਧੀ ਧਿਰ ਦਾ ਵੀ ਹੋਵੇ ਤਦ ਵੀ ਕੋਈ ਫਰਕ ਨਹੀਂ ਪੈਂਦਾ। ਰਵਨੀਤ ਬਿੱਟੂ ਜਾ ਹੀ ਆਉਂਦਾ, ਨਿਤ ਸ਼ਾਹ ਕੋਲੋਂ ਪਿਆਰ ਲੈ ਆਉਂਦਾ,
ਸਿਰ ਪਲੋਸ ਦਿੰਦਾ ਹੁੰਦਾ ਨਤੀਸ਼ਾ ਕਈ ਵਾਰੀ, ਤਾਂ ਕੋਈ ਫਰਕ ਨਹੀਂ ਪੈਂਦਾ, ਚਲੋ ਕੋਈ ਗੱਲ ਨਹੀਂ ਹੈ। ਪਰੰਤੂ ਗੱਲ ਕੀ ਹੈ ਕਿ ਇੱਕ ਤਾਂ ਬੋਰਡ ਲੱਗ ਰਹੇ ਆ ਕਿ ਕਪਤਾਨ ਇੱਕੋ ਹੀ ਹੁੰਦਾ ਹੈ, ਫਿਰ ਦੂਸਰੇ ਪਾਸੇ ਮਤਲਬ ਕਿ ਖਬਰਾਂ ਲੱਗ ਰਹੀਆਂ ਕਿ ਸਿੱਧੂ ਦੀ ਸੁਣਵਾਈ ਨਹੀਂ ਹੋਈ। ਉਹ ਖਬਰਾਂ ਸਾਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਪਲਾਂਟ ਕੀਤੀਆਂ ਜਾ ਰਹੀਆਂ। ਪੂਰੀ ਲਾਮਬੰਦੀ ਆ, ਮਤਲਬ ਕਿ ਤਿਆਰੀ ਹੋ ਗਈ ਆ ਕਿ ਕੈਪਟਨ ਅਮਰਿੰਦਰ ਸਿੰਘ ਹੀ 2022 ਦੀ ਲੀਡ ਕਰੂਗਾ। ਤੈਅ ਆ, ਵੈਸੇ ਵੀ ਤੈਅ ਆ ਕਿ ਇਹਦੇ ਤੋਂ ਇਲਾਵਾ ਚਿਹਰਾ ਜਿਹੜਾ ਉਹ ਕੋਈ ਹੋਰ ਨਹੀਂ ਹੋਏਗਾ। ਹਾਂ, ਸੈਟਲਮੈਂਟ ਜਿਹੜੀ ਹੋਣੀ ਆ ਉਹ ਹੋਣੀ ਆ ਕਿ ਸਿੱਧੂ ਨੂੰ ਕਿੱਥੇ ਲਾਇਆ ਜਾਵੇ, ਜਾਂ ਜਿਹੜੇ ਦਲਿਤ ਭਾਈਚਾਰੇ ਦੇ ਨੁਮਾਇੰਦੇ ਆ ਉਹਨਾਂ ਨੂੰ ਕਿੱਥੇ ਸੈੱਟ ਕੀਤਾ ਜਾਵੇ। ਬਾਕੀ ਸਾਰੀਆਂ ਚੀਜ਼ਾਂ ਤੇ ਜਿਸ ਤਰੀਕੇ ਨਾਲ ਇਹ ਸੰਸਦ ਮੈਂਬਰ ਮਿਲ ਕੇ ਆਏ ਆ, ਤਾਂ ਮੈਨੂੰ ਤਾਂ ਇਹੋ ਲੱਗਦਾ ਕਿ ਇਹਨਾਂ ਨੂੰ ਪਤਾ ਕਿ ਇਸ ਬੰਦੇ ਦੀ ਅਗਵਾਈ ਦੇ ਵਿੱਚ ਹੀ ਅਸੀਂ ਜਾਵਾਂਗੇ। ਔਰ ਮੈਨੂੰ ਇੱਕ ਚੀਜ਼ ਹੋਰ ਵੀ ਲੱਗਦੀ ਆ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਵੀ ਆ ਗਿਆ। ਮੈਂ ਤੁਹਾਡੀ ਜਾਣਕਾਰੀ ਲਈ ਦੱਸਾਂ, ਉਹ ਬਹੁਤ ਸ਼ਰਾਰਤੀ ਆਦਮੀ ਹੈ। ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਉਹਦੇ ਅਸਤੀਫੇ ਦੇ ਇੱਕ ਦੋ ਕਿਆਸੇ ਲਾਏ ਜਾ ਰਹੇ ਸੀਗੇ। ਇੱਕ ਤਾਂ ਇਹ ਸੀਗਾ ਕਿ ਸ਼ਾਇਦ ਉਹ ਤ੍ਰਿਣਮੂਲ ਕਾਂਗਰਸ ਤੋਂ ਰਾਜ ਸਭਾ 'ਚ ਜਾ ਸਕਦਾ, ਉਹਦੀ ਸੰਭਾਵਨਾ ਹਾਲੇ ਵੀ ਹੈ। ਦੂਜਾ ਇਹ ਕਿ ਤ੍ਰਿਣਮੂਲ ਨੂੰ ਉਹ ਲੈ ਕੇ ਕੌਮੀ ਰਾਜਨੀਤੀ 'ਚ ਆ ਸਕਦਾ, ਕਿਉਂਕਿ ਉਹ ਵੀ ਰਾਜਨੀਤੀ ਦੀ ਇੱਛਾ ਤੇ ਰੱਖਦਾ ਹੀ ਹੈ, ਸਭ ਨੂੰ ਪਤਾ। ਪਰੰਤੂ ਇਹ ਇੱਕ ਸ਼ੱਕ ਸੀਗਾ ਕਿ ਪੀ ਕੇ ਜਿਹੜਾ ਇੱਥੋਂ ਜਾਏਗਾ ਨਹੀਂ ਹੈ, ਖਾ ਪੀ ਕੇ ਜਾਏਗਾ ਇੱਥੋਂ। ਉਹ ਲਿਹਾਜ਼ਾ ਉਹਦੀ ਟੀਮ ਨੇ ਫੇਰ ਕੰਮ ਸ਼ੁਰੂ ਕਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਲਈ। ਤਾਂ ਇਹ ਜਿਹੜੇ ਸੰਕੇਤ ਆ ਤੁਹਾਨੂੰ ਬਿਲਕੁਲ ਵਿਜ਼ਨ ਇੱਕ ਸਾਫ਼ ਦੇ ਦਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਝੰਡੀ ਹੋ ਗਈ ਆ, ਐਲਾਨ ਹੋਣਾ ਬਾਕੀ ਹੈ। ਜਿਵੇਂ ਭਗਵੰਤ ਮਾਨ ਅਕਸਰ ਡਾਇਲੋਗ ਮਾਰਿਆ ਕਰਦਾ ਸੀ ਨਾ, ਜਿੱਤ ਸਾਡੀ ਪੱਕੀ ਹੈ, ਐਲਾਨ ਹੋਣਾ ਬਾਕੀ ਹੈ। ਬਸ ਉਹ ਐਲਾਨ ਹੋਣਾ ਬਾਕੀ ਆ ਕਿ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਅੰਦਰੋਂ ਇਸ਼ਾਰਾ ਪਾਇਆ, ਤਦ ਹੀ ਇਹਨਾਂ ਨੂੰ ਪਤਾ ਲੱਗਿਆ। ਤੇ ਜਿਹੜੇ ਹਾਜ਼ਰੀ ਭਰਨ ਵਾਲੇ ਹੁੰਦੇ ਆ, ਚੌਂਕੀ ਭਰਨ ਵਾਲੇ ਹੁੰਦੇ ਆ, ਉਹ ਤੁਹਾਨੂੰ ਪਤਾ ਫਿਰ ਸਭ ਤੋਂ ਪਹਿਲਾਂ ਹੀ ਜਾਂਦੇ ਹੁੰਦੇ। ਸਰਪੰਚ ਨਵਾਂ ਬਣਿਆ ਹੋਵੇ ਨਾ, ਇਹੋ ਜਿਹੇ ਬੰਦੇ ਪਹਿਲਾਂ ਹੀ ਜਾਂਦੇ ਆ, ਸਰਪੰਚਾ ਕੀ ਹਾਲ ਵਧਾਇਆ। ਤਾਂ ਇਸ ਤਰ੍ਹਾਂ ਜਿਹੜੀ ਇਹ ਵਧਾਈ ਜਾ ਰਹੀ ਹੈ ਐਡਵਾਂਸ ਦੇ ਵਿੱਚ ਸੰਕੇਤ ਆ। ਪਰ ਮੈਨੂੰ ਇਹ ਸ਼ੱਕ ਪੈਂਦਾ ਆ ਕਿ ਜੇ ਇਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਅੱਗੇ ਵਧੇਗਾ ਤਾਂ ਫਿਰ ਸਿੱਧੂ ਦਾ ਪ੍ਰਧਾਨ ਬਣਨਾ ਵੀ ਔਖਾ। ਕਿਉਂ? ਕਿਉਂਕਿ ਕੈਪਟਨ ਨਹੀਂ ਚਾਹੇਗਾ ਕਿ ਟਿਕਟਾਂ ਦੀ ਵੰਡ ਦੇ ਵਿੱਚ ਵੀ ਸਿੱਧੂ ਦਾ ਹੱਥ ਭਾਰਾ ਹੋਵੇ। ਜੇ ਸਿੱਧੂ ਪ੍ਰਧਾਨ ਬਣ ਜਾਂਦਾ ਹੈ ਤਾਂ ਫਿਰ ਤਾਂ ਟਿਕਟਾਂ ਦੇ ਵਿੱਚ ਇੱਕ ਇਨਫਲੂਐਂਸ ਰਹੇਗਾ ਨਾ। ਤੁਸੀਂ ਸਮਝਦੇ ਹੋ ਕਿ ਕਿਸੇ ਵੀ ਸਟੇਟ ਦਾ ਕੋਈ ਹੈੱਡ ਆ, ਕਿਸੇ ਵੀ ਇਕਾਈ ਦਾ, ਤੇ ਉਹਦੀ ਮਰਜ਼ੀ ਤੋਂ ਬਗੈਰ ਜਾਂ ਉਹਦੇ ਕੋਟੇ ਤੋਂ ਬਗੈਰ ਟਿਕਟਾਂ ਜਿਹੜੀਆਂ ਨਹੀਂ ਵੰਡ ਹੋਣਗੀਆਂ। ਸੋ ਕੋਸ਼ਿਸ਼ ਕੈਪਟਨ ਅਮਰਿੰਦਰ ਸਿੰਘ ਦੀ ਹੋਏਗੀ ਕਿ ਇਸ ਪੱਖ ਤੋਂ ਵੀ ਸਿੱਧੂ ਦਾ ਹੱਥ ਹੈ ਜਿਹੜਾ ਉਹ ਹੌਲਾ ਰੱਖਿਆ ਜਾਵੇ, ਮਤਲਬ ਕਿ ਥੋੜਾ ਪਾ ਕੇ ਰੱਖਿਆ ਜਾਵੇ। ਜੀ ਜੀ ਬਿਲਕੁਲ। ਹਰਿਆਣਾ ਦੇ ਭਿਵਾਨੀ ਵਿਖੇ ਪਹੁੰਚਿਆ ਜਿਹੜਾ ਫਰੋਡ ਬਾਬਾ ਰਾਮਦੇਵ ਤੇ ਕਿਸਾਨਾਂ ਤੇ IMA ਵੱਲੋਂ ਜ਼ਬਰਦਸਤ ਵਿਰੋਧ। ਹਾਂਜੀ, ਲੈ ਲਵੇ ਇਹ ਵੀ ਸਵਾਦ। ਇਹ ਉਹੀ ਆ ਸ਼ਖਸ ਜਿਹੜਾ ਕਹਿੰਦਾ ਸੀਗਾ ਕਿ ਤੁਹਾਨੂੰ 30 ਰੁਪਏ ਪੈਟਰੋਲ ਵਾਲੀ ਸਰਕਾਰ ਚਾਹੀਦੀ ਹੈ ਕਿ 100 ਵਾਲੀ ਚਾਹੀਦੀ ਆ, 80 ਵਾਲੀ ਚਾਹੀਦੀ ਆ। ਇਹ ਵੀ ਨਰਿੰਦਰ ਮੋਦੀ ਦਾ ਹੀ ਝੂਠਾ ਖਾਣ ਵਾਲਾ ਬੰਦਾ ਹੈ। ਜਿਵੇਂ ਉਹ ਕਹਿੰਦਾ ਹੁੰਦਾ ਚਾਹੀਏ ਕਿ ਨਾ ਚਾਹੀਏ ਕਿ ਨਾ, ਤਾਂ ਉਦਾਂ ਹੀ ਇਹ ਵੀ ਇਸ ਤਰ੍ਹਾਂ ਹੀ ਕਹਿੰਦਾ ਸੀਗਾ ਕਿ ਕਿਹੜੀ ਸਰਕਾਰ ਚਾਹੀਦੀ ਆ। ਹੁਣ ਇਹਨੂੰ ਫੜ ਕੇ ਬੰਦਾ ਪੁੱਛੇ ਤੇ ਇਹ ਅੱਗੋਂ ਪਤਾ ਕੀ ਕਹਿੰਦਾ, ਲਓ ਮੋਦੀ ਨੇ ਪੈਸੇ ਕਿਹੜਾ ਸਿਰ ਤੇ ਚੱਕ ਕੇ ਲਿਜਾਣੇ ਆ, ਜੇ ਟੈਕਸ ਹੈ ਤਾਂ ਉਹ ਲੋਕਾਂ ਦੀ ਭਲਾਈ ਵਾਸਤੇ ਹੈ। ਤੇ ਬੰਦਾ ਪੁੱਛੇ ਮਨਮੋਹਨ ਸਿੰਘ ਕਿਹੜਾ ਜੂਆ ਖੇਡਦਾ ਸੀ ਵਿਚਾਰਾ ਉਹਨਾਂ ਪੈਸਿਆਂ ਦੇ ਨਾਲ, ਦੱਸ ਬਈ ਉਹ ਕਿਹੜਾ ਕਸੀਨੋ ਜਾਂਦਾ ਸੀਗਾ, ਵਾਈਨ ਪੀ ਕੇ ਉਹ ਕਿਹੜਾ ਉੱਥੇ ਗਲੇ ਸੱਟੇ ਲਾਈ ਜਾਂਦਾ ਸੀਗਾ। ਉਹ ਵੀ ਤਾਂ ਦੇਸ਼ ਹੀ ਚਲਾਉਂਦਾ ਸੀਗਾ। ਜੇ ਉਹ ਦੇਸ਼ ਚਲਾਉਂਦਾ ਸੀ ਤਾਂ ਉਦੋਂ ਕਾਹਤੋਂ ਪਿੱਟਦੇ ਸਲਵਾਰਾਂ ਪਾ ਕੇ, ਉਦੋਂ ਪ੍ਰਦਰਸ਼ਨ ਕਰਦੇ। ਤੋਂ ਇਹ ਸਾਧ ਉਹ ਸਾਧ ਨੇ ਜਿਹੜੇ ਦਲਾਲੀ ਵੀ ਖਾਣ ਲੱਗੇ ਆ, ਸੱਤਾ ਦੀ ਸਿਆਸਤ ਦੀ ਦਲਾਲੀ ਖਾਣ ਵਾਲੇ ਸਾਧ ਆ। ਦੂਜੇ ਤਾਂ ਸਭ ਕੁਝ ਖਾਧੀ ਛਕਾਈ ਜਾਂਦੇ ਆ। ਖੈਰ ਗੱਲ ਇਹ ਆ ਕਿ ਇਹ ਆਇਆ ਉੱਥੇ ਪ੍ਰੋਗਰਾਮ ਸੀ, ਫਿਰ ਕਿਸਾਨਾਂ ਨੇ ਆਪਣਾ ਪ੍ਰੋਗਰਾਮ ਕਰ ਦਿੱਤਾ, ਡਾਕਟਰਾਂ ਨੇ ਆਪਣਾ ਪ੍ਰੋਗਰਾਮ ਕਰ ਦਿੱਤਾ। ਸੇਕ ਜ਼ਰੂਰ ਲੱਗਾ ਵਾ। ਦੂਜੀ ਗੱਲ ਜਿਹੜੀ ਆ ਕਿ ਟੋਹਾਣੇ ਦੇ ਵਿੱਚ ਜਿੱਤ ਹੋ ਗਈ ਹੈ, ਚਲੋ ਇਹਦਾ ਤਾਂ ਵਿਰੋਧ ਹੁਣ ਮੈਨੂੰ ਲੱਗਦਾ ਕਿ ਗਾਂਹ ਵੀ ਹੋਏਗਾ। ਡਾਕਟਰ ਵੀ ਖੜਾ ਨਹੀਂ ਛੱਡਣਗੇ, ਕਿਸਾਨ ਵੀ ਨਹੀਂ ਛੱਡਣਗੇ। ਟੋਹਾਣੇ ਦੇ ਵਿੱਚ ਵੱਡੀ ਜਿੱਤ ਹੋਈ ਆ। ਉੱਥੇ ਸਾਰੀਆਂ ਸ਼ਰਤਾਂ ਜਿਹੜੀਆਂ ਕਿਸਾਨਾਂ ਨੇ ਮਨਵਾ ਲਈਆਂ, ਜਿਵੇਂ ਆਪਾਂ ਅੱਗੇ ਵੀ ਕਿਹਾ ਸੀਗਾ। ਪਰ ਸਭ ਤੋਂ ਬੁਰੀ ਪਤਾ ਕਿੱਥੇ ਹੋਈ ਆ? ਆਪਾਂ ਕੱਲ ਗੱਲ ਕੀਤੀ ਸੀ ਕਿ ਪੰਜਾਬ ਵਾਲੇ ਯਾਰ ਕਬੱਡੀ ਵਾਲਾ ਜਿਵੇਂ ਗਰਾਊਂਡ ਹੁੰਦਾ ਨਾ, ਗਰਾਊਂਡ ਕੋਈ ਬਣਾਉਂਦਾ ਹੋ ਰਿਹਾ ਤੇ ਵਿੱਚ ਜ਼ੋਰ ਕੋਈ ਹੋਰ ਦਿਖਾਉਂਦਾ। ਸਮਝਦੇ ਹੋ ਨਾ, ਜਦੋਂ ਕਿਤੇ ਟੂਰਨਾਮੈਂਟ ਹੁੰਦਾ ਤੇ ਪਿੰਡ ਵਾਲੇ ਗਰਾਊਂਡ ਤਿਆਰ ਕਰਦੇ ਤੇ ਬਾਹਰੋਂ ਆ ਕੇ ਫਿਰ ਚੋਬਰ ਖੇਡਦੇ ਆ। ਕਈ ਵਾਰ ਪਿੰਡ ਦੀ ਟੀਮ ਹੀ ਨਹੀਂ ਹੁੰਦੀ। ਤੇ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਅਸੀਂ ਗਰਾਊਂਡ ਤੇ ਤਿਆਰ ਕਰ ਦਿੱਤਾ, ਵਿੱਚ ਓਪਨ ਵਾਲੇ ਧਾਵੀ, ਓਪਨ ਵਾਲੇ ਜਾਫੀ ਜਿਹੜੇ ਆ ਹੋਰ ਹੀ ਆ ਗਏ, ਹਰਿਆਣੇ ਵਾਲੇ ਆ ਗਏ, UP ਵਾਲੇ ਆ ਗਏ। ਪਰੰਤੂ ਇੱਥੇ ਵੀ ਇੱਕ ਦੁੜਕੀ ਲੱਗੀ ਆ
ਲੌਂਗਾਂ ਵਾਲੀ ਚਾਹ ਛੱਡ ਕੇ ਲੌਂਗ ਰੇਸ ਲਾ ਗਿਆ ਭਾਰਤੀ ਜਨਤਾ ਪਾਰਟੀ ਦਾ ਇੱਕ ਆਗੂ। ਬਰਨਾਲਿਆਂ ਦੇ ਘਰ ਪਹੁੰਚਿਆ ਸੀਗਾ, ਬਰਨਾਲਾ ਫੈਮਿਲੀ ਬਰਨਾਲੇ ਦੇ ਵਿੱਚ ਹੀ ਰਹਿੰਦੀ ਹੈ। ਉੱਥੇ ਰਾਤ ਦੇ ਹਨੇਰੇ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦਾ ਆਗੂ ਆਇਆ। ਝੰਡਿਆਂ ਵਾਲਿਆਂ ਨੂੰ, ਡੰਡਿਆਂ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਇੱਥੇ ਆਇਆ ਵਾ ਭਾਰਤੀ ਜਨਤਾ ਪਾਰਟੀ ਦਾ ਆਗੂ, ਤੇ ਬਰਨਾਲਿਆਂ ਦੀ ਕੋਠੀ ਦੀ ਪਿਛਲੀ ਬਾਰੀ ਥਾਣੀ ਮਟਰ ਪਨੀਰ ਛੱਡ ਕੇ ਨਿਕਲ ਗਿਆ, ਉਹ ਭੱਜ ਗਿਆ। ਔਰ ਇੰਨੀ ਰਫ਼ਤਾਰ ਦੇ ਵਿੱਚ ਭੱਜਿਆ, ਮੈਨੂੰ ਲੱਗਦਾ ਕਿ ਜੇ ਵਾਣੋ ਵਾਣੀ ਹੁੰਦਾ ਤੇ ਮਿਲਖਾ ਸਿੰਘ ਨੂੰ ਡਾਹ ਨਹੀਂ ਦੇਣੀ, ਵੈਸੇ ਬਿਮਾਰ ਚੱਲ ਰਹੇ ਨੇ ਮਿਲਖਾ ਸਿੰਘ ਜੀ। ਤਾਂ ਕਹਿਣ ਦਾ ਮਤਲਬ ਹੈ ਕਿ ਤਿੱਤਰ ਹੋ ਗਿਆ। ਔਰ ਜਾਂਦਿਆਂ ਉਹਨੇ ਇੱਕ ਗੱਡੀ ਪਹਿਲਾਂ ਤਾਂ ਖੰਭੇ 'ਚ ਮਾਰੀ ਆ, 2 ਮੋਟਰਸਾਈਕਲ ਤੋੜ ਗਿਆ। ਪਤਾ ਨਹੀਂ ਪਟਿਆਲੇ ਤੱਕ ਕਿੰਨੇ ਕੁ ਐਕਸੀਡੈਂਟ ਕੀਤੇ ਆ, ਪਰ ਲਈ ਦਾ ਦਈ ਦਾ ਭੱਜ ਗਿਆ, ਮਤਲਬ ਕਿ ਭੱਜ ਗਿਆ। ਪਿੱਛੇ ਧੂੜ ਹੀ ਉੱਡਦੀ ਰਹਿ ਗਈ ਆ, ਕੁਛ ਵੀ ਨਜ਼ਰ ਨਹੀਂ ਆਇਆ। ਸੋ ਲਿਹਾਜ਼ਾ ਇਹੀ ਕਹਿ ਸਕਦੇ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਤੇ ਸ਼ਾਮਤ ਆਈਓ ਆ, ਨਾਲ ਜਿਹੜੇ ਇਸ ਤਰ੍ਹਾਂ ਦੇ ਇਹਨਾਂ ਦੇ ਦਲਾਲ ਆ ਉਹਨਾਂ ਨਾਲ ਵੀ ਬੁਰੀ ਹੋਣ ਡਈ ਆ। ਔਰ ਇਹ ਕਿਸਾਨੀ ਦਾ ਜੇ ਮੇਰੇ ਖਿਆਲ ਦੇ ਨਾਲ ਪ੍ਰੈਸ਼ਰ ਇਸੇ ਤਰ੍ਹਾਂ ਹੀ ਬਣਿਆ ਰਿਹਾ। ਰਾਜ ਕਰਨਵੀਰ ਸਿੰਘ ਜੀ, ਮੈਂ ਜਿਵੇਂ ਤੁਹਾਨੂੰ ਯੂਪੀ ਦਾ ਕਿਹਾ, ਯੂਪੀ, ਬਿਹਾਰ, ਮੱਧ ਪ੍ਰਦੇਸ਼ ਜਿੱਥੇ ਕਿਸਾਨੀ ਦਾ ਬਹੁਤ ਅਸਰ ਆ, ਪੰਜਾਬ, ਹਰਿਆਣਾ, ਇਹਨਾਂ ਇਲੈਕਸ਼ਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ ਜ਼ਿਆਦਾ ਜੂਝੇਗੀ। ਔਰ ਇਹੀ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ 'ਚ ਪ੍ਰੈਸ਼ਰ ਪੁਆਇੰਟ ਬਣੇਗਾ, ਸਭ ਤੋਂ ਵੱਡਾ ਯੂਪੀ ਦਾ ਇਲੈਕਸ਼ਨ। ਜੀ ਜੀ। ਨਵਜੋਤ ਕੌਰ ਸਿੱਧੂ ਦਾ ਆ ਗਿਆ ਜੀ ਬਿਆਨ। ਉਹ ਕਹਿੰਦੇ ਆ ਕਿਸਾਨਾਂ ਨੂੰ ਅਫੀਮ ਦੀ ਖੇਤੀ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ। ਹੱਟ ਪਿੱਛੇ ਇਹ ਬਿਆਨ ਹੁਣ ਜੇ ਕਿਤੇ ਘਰ ਘਰ ਚਲੇ ਗਿਆ ਨਾ, ਅਖਬਾਰ ਖਬੂਰ 'ਚ ਛਪ ਗਿਆ, ਤੇ ਜਿਹੜੇ ਹੈਗੇ ਆ ਨਾ ਇਸ ਤਰ੍ਹਾਂ ਭੁੱਕੀ ਜਾਂ ਫੀਮ ਖਾਣ ਵਾਲੇ ਬਜ਼ੁਰਗ ਵੀ ਹੈਗੇ ਆ, ਉਹਨਾਂ ਨੇ ਬੀਬੀ ਸਿੱਧੂ ਦੀ ਫੋਟੋ ਕੱਟ ਕੇ ਬੈਠਕ ਚਲਾ ਲੈਣੀ ਆ, ਭਾਵੇਂ ਘਰੇ ਲੜਾਈ ਵੀ ਹੋ ਜਾਵੇ ਕਿ ਇਹ ਕੌਣ ਹੈ, ਬੀਬੀ ਕੌਣ ਆ। ਕਈ ਵਾਰ ਪੜ੍ਹੇ ਲਿਖੇ ਘੱਟ ਹੁੰਦੇ ਆ, ਕਿਉਂਕਿ ਉਹ ਬਹੁਤ ਜ਼ੋਰ ਨਾਲ ਮੰਗ ਉਠਾਉਂਦੇ ਨੇ। ਡਾਕਟਰ ਧਰਮਵੀਰ ਗਾਂਧੀ ਉਹਨਾਂ ਦਾ ਹੀਰੋ ਹੈ ਜੀ, ਤੇ ਸਾਡੀ ਕੋਈ ਸੁਣਦਾ ਹੀ ਨਹੀਂ। ਅਸੀਂ ਵੀ ਸਮਾਜ ਦਾ ਹਿੱਸਾ ਵਾਂ, ਦੁਖੀ ਨੇ। ਦੇਖੋ ਇਸ ਚੀਜ਼ ਨੂੰ ਨਸ਼ੇ ਦੇ ਲਿਹਾਜ਼ ਨਾਲ ਨਾ ਦੇਖੋ। ਸਭ ਤੋਂ ਪਹਿਲਾਂ ਨਸ਼ਾ ਤਾਂ ਹੈ, ਨਸ਼ਾ ਤਾਂ ਕੋਈ ਵੀ ਹੈ। ਜੇ ਤੁਸੀਂ ਚਾਹ ਜ਼ਿਆਦਾ ਪੀ ਲਓ ਤਾਂ ਜੈਲਸ ਹੁੰਦੀ ਹੈ, ਜਲਨ ਹੁੰਦੀ ਹੈ ਨਾ। ਹਰੇਕ ਚੀਜ਼ ਦਾ ਨੁਕਸਾਨ ਹੈਗਾ ਹੀ ਹੈਗਾ। ਚਾਹੇ ਘਿਓ ਜ਼ਿਆਦਾ ਪੀ ਲੋਗੇ ਤਾਂ ਵੀ ਨੁਕਸਾਨ ਹੋਣਾ, ਕਿਹੜਾ ਨੁਕਸਾਨ ਹੋਣਾ ਉਹਨੂੰ ਦੱਸਣਾ ਨਹੀਂ ਹੈ। ਤਾਂ ਖੈਰ ਇਹ ਚੀਜ਼ ਜਿਹੜੀ ਹੈ ਉਹ ਹੈ ਕਿ ਲੋੜੋਂ ਵੱਧ ਜਿਹੜੀ ਵੀ ਚੀਜ਼ ਤੁਸੀਂ ਯੂਜ਼ ਕਰੋਗੇ ਉਹਦਾ ਨੁਕਸਾਨ ਹੋਏਗਾ। ਪਰੰਤੂ ਇੱਥੇ ਇਕੋਨਮੀ ਦੀ ਗੱਲ ਕੀਤੀ ਜਾ ਰਹੀ ਹੈ। ਬੀਬੀ ਸਿੱਧੂ ਜੋ ਗੱਲ ਕਹਿ ਰਹੀ ਹੈ, ਦੇਖੋ ਆਲੋਚਨਾ ਮੈਂ ਵੀ ਕਰ ਸਕਦਾ, ਕੋਈ ਵੀ ਉੱਠ ਕੇ ਕਰ ਸਕਦਾ। ਉਹ ਕਹਿ ਰਹੇ ਆ ਕਿ ਦੇਖੋ ਇਹਦੇ ਨਾਲ ਕੀ ਹੈ ਕਿ ਜੇ ਅਸੀਂ ਫੀਮ ਹੇਠ ਰਕਬਾ ਲੈ ਆਵਾਂਗੇ, ਇੱਕ ਤਾਂ ਪਾਣੀ ਜਿਹੜਾ ਆ ਉਹ ਸਾਡਾ ਬਚੇਗਾ, ਦੂਸਰਾ ਇਕੋਨਮੀ ਨੂੰ ਫਾਇਦਾ ਹੋਏਗਾ, ਮਤਲਬ ਕਿ ਆਮਦਨ ਵਧੇਗੀ। ਆਮਦਨ ਵਧੇਗੀ, ਖੇਤੀ ਤੋਂ ਵਧੇਗੀ, ਉਹ ਤੇ ਇੱਕ ਡਿਫਰੈਂਟ ਕਹਿ ਲਓ ਕਿ ਐਂਗਲ ਆ। ਪਰ ਜਿਹੜਾ ਪੈਸਾ ਜਾਂਦਾ ਹੈ, ਮੈਂ ਤੁਹਾਨੂੰ ਇੱਕ ਸੱਚ ਦੱਸਦਾ, ਸੁਣਨਾ ਨਾ ਸੁਣਨਾ, ਗੌਲਣਾ ਅਣਗੌਲਿਆਂ ਕਰਨਾ ਉਹ ਸਭ ਦਾ ਰਾਈਟ ਆ। ਬਹੁਤ ਵੱਡਾ ਸਰਮਾਇਆ ਹਾਲੇ ਵੀ ਭੁੱਖੀ, ਹਾਲਾਂਕਿ ਭੁੱਖੀ ਦੇ ਜਿਹੜੇ ਠੇਕੇ ਸੀ ਰਾਜਸਥਾਨ ਦੇ ਵਿੱਚ ਬੰਦ ਹੋ ਗਏ, ਹਾਲੇ ਵੀ ਬਹੁਤ ਵੱਡਾ ਸਰਮਾਇਆ ਸਾਡਾ ਜਿਹੜਾ ਉਹ ਬਲੈਕ ਦੇ ਵਿੱਚ ਜਾਂਦਾ ਹੈ। ਜਿਹੜੀ ਭੁੱਖੀ 400-500 ਨੂੰ ਲੈਂਦੇ ਸਨ ਸਾਡੇ ਬਜ਼ੁਰਗ ਖਾਣ ਵਾਲੇ ਜਾਂ ਹੋਰ ਭੁੱਖੀ ਖਾਣ ਵਾਲੇ, ਉਹ ਅੱਜ 5-6 ਹਜ਼ਾਰ ਨੂੰ ਬਲੈਕ 'ਚ ਮਿਲ ਰਹੀ ਹੈ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਖਾਣ ਵਾਲੇ ਹੋਣਗੇ ਪੰਜਾਬ ਦੇ ਵਿੱਚ। ਔਰ ਔਸਤਨ ਇੱਕ ਬੰਦਾ ਜੇ 10,000 ਰੁਪਈਆ ਵੀ ਬਾਹਰ ਘੱਲ ਰਿਹਾ ਹੈ, ਕਿਉਂਕਿ ਉਹ 2 ਨੰਬਰ 'ਚ ਜਾ ਰਿਹਾ ਤੇ ਜਾ ਵੀ ਬਾਹਰ ਰਿਹਾ, ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਸਾਲ ਦੇ ਵਿੱਚ ਕਿੰਨਾ ਮੋਟਾ ਪੈਸਾ ਸਾਡਾ ਬਾਹਰ ਜਾ ਰਿਹਾ। ਇਹਨੂੰ ਇਕੋਨਮੀ ਦੇ ਲਿਹਾਜ਼ ਨਾਲ ਸੋਚਣਾ ਪਏਗਾ, ਸਟੱਡੀ ਕਰਨਾ ਪਏਗਾ, ਖੇਤੀ ਦੇ ਲਿਹਾਜ਼ ਨਾਲ ਸਟੱਡੀ ਕਰਨਾ ਪਏਗਾ। ਹਾਂ, ਇਹਦੇ ਦੁਸ਼ਪ੍ਰਭਾਵ ਵੀ ਪੈ ਸਕਦੇ ਆ, ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਕਾਸ਼ਤ ਕਰਦੇ ਆ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ। ਕਈ ਵਾਰ ਕੋਟਾ ਜਿਹੜਾ ਉਹ ਬਹੁਤ ਉਲਝਣ 'ਚ ਪਾ ਦਿੰਦਾ। ਸੋ ਇਹ ਗੱਲਾਂ ਨੇ, ਸਾਰੇ ਪੱਖ ਤੋਂ ਵਿਚਾਰ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਉਹ ਜੀ ਵਕਾਲਤ ਕਰਦਾ ਡਾਕਟਰ ਧਰਮਵੀਰ ਗਾਂਧੀ ਕਾਂਟਾ ਮਾਰ ਦਿਓ, ਉਹ ਇਹਨੂੰ ਰੱਦ ਕਰਦਾ ਉਹਦੇ ਤੇ ਕਾਂਟਾ ਮਾਰ ਦਿਓ। ਦੋਹੇ ਪੱਖ ਵੇਖਣੇ ਪੈਣਗੇ, ਤੁਹਾਨੂੰ ਵਿਚਾਰਨੇ ਪੈਣਗੇ ਕਿ ਕੀ ਇਕੋਨਮੀ ਦੇ ਲਿਹਾਜ਼ ਦੇ ਨਾਲ ਜਾਂ ਖੇਤੀ ਦੇ ਲਿਹਾਜ਼ ਨਾਲ ਇਸ ਤਰ੍ਹਾਂ ਦੀ ਕੋਈ ਬਦਲਵੀਂ ਅਸੀਂ ਸੋਚ ਲੈ ਕੇ ਚੱਲ ਸਕਦੇ ਅੱਗੇ। ਵੈਸੇ ਸਭ ਦਾ ਸੋਚਣਾ ਹੱਕ ਆ। ਤਾਂ ਬੀਬੀ ਸਿੱਧੂ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੀ ਹੀ ਗੱਲ ਜਿਹੜੀ ਆ ਕਨਵੇ ਕਰ ਰਹੀ ਆ। ਡਾਇਰੈਕਟਲੀ ਸਿੱਧੂ ਨਹੀਂ ਬੋਲ ਰਹੇ ਕਿਉਂਕਿ ਮੌਕਾ ਨਾਜ਼ੁਕ ਆ, ਪਰ ਬੇਸ਼ੱਕ ਲਵ ਜਿਹੜੇ ਆ, ਬੁੱਲ ਜਿਹੜੇ ਆ ਉਹ ਬੀਬੀ ਸਿੱਧੂ ਦੇ ਹਿਲ ਰਿਹਾ। ਪਰ ਮੈਨੂੰ ਇਹ ਲੱਗ ਰਿਹਾ ਕਿ ਅਲਫਾਜ਼ ਜਿਹੜੇ ਆ ਉਹ ਸਿੱਧੂ ਸਾਹਿਬ ਦੇ ਹੀ ਆ। ਜੀ ਜੀ। ਹਨੀਪ੍ਰੀਤ ਦਾ ਕਾਰਡ ਹੋ ਗਿਆ ਜੀ ਰੱਦ, ਰੌਲਾ ਕਹਿੰਦੇ ਜ਼ਿਆਦਾ ਹੀ ਪੈ ਗਿਆ ਸੀ, ਐਵੇਂ ਹੀ ਰੌਲਾ ਪੈ ਗਿਆ। ਐਵੇਂ ਹੀ ਰੌਲਾ ਪੈ ਗਿਆ, ਬਿਲਕੁਲ ਐਵੇਂ ਰੌਲਾ ਪੈ ਗਿਆ। ਤਾਂ ਦੇਖੋ ਰੌਲਾ ਪੈਣਾ ਹੀ ਸੀਗਾ, ਕਦੇ ਨੈਗੇਟਿਵ ਕਦੇ ਪੋਜ਼ੀਟਿਵ, ਇਹਨਾਂ ਨੇ ਤਾਂ ਬਣਾਇਆ ਤਮਾਸ਼ਾ।
ਦੇਖੋ ਗੱਲ ਕੀ ਆ ਕਿ ਇਹਨੂੰ ਲਾ ਦਿੱਤਾ ਸੇਵਾਦਾਰ ਨਹੀਂ, ਮੁੱਖ ਸੇਵਾਦਾਰ ਨਹੀਂ ਆਖਿਆ ਜੀ ਉੱਥੇ। ਮੈਂ ਤੁਹਾਨੂੰ ਨਾ ਇੱਕ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਗੱਲ ਦੱਸ ਦਿੰਦਾ ਕਿ ਇਲਾਜ ਕਿਵੇਂ ਹੁੰਦਾ ਹੈ, ਕਿਉਂਕਿ ਇਹ ਚੀਜ਼ਾਂ ਦੇਖੀਆਂ ਨੇ ਮੈਂ, ਕੋਈ ਇਹ ਨਹੀਂ ਹੈ ਕਿ ਪੜ੍ਹੀਆਂ ਨੇ। ਦੇਖੋ ਕੋਈ ਵੀ ਬੰਦਾ, ਅਸੀਂ ਖੁਦ ਐਂ ਕਰਦੇ ਰਹੇ ਹਾਂ ਕਿ ਜਦੋਂ ਕਿਤੇ ਘੁੰਮਣ ਫਿਰਨ ਨੂੰ ਜੀਅ ਕਰਦਾ, ਮੁੰਡੇ ਖੁੰਡੇ ਹੁੰਦੇ ਸੀ ਉਸ ਟਾਈਮ, ਬਾਹਰ ਕਿਤੇ ਦੁਨੀਆਦਾਰੀ ਵੇਖਣ ਨੂੰ ਜੀਅ ਕਰਨਾ ਤੇ ਉੱਥੇ ਡਾਕਟਰ ਤੋਂ ਗਾਰਦ ਲਵਾ ਲੈਂਦੇ ਹੁੰਦੇ ਸੀ। ਗਾਰਦ ਦਾ ਭਾਵ ਕੀ ਹੈ ਕਿ ਬਾਹਰਲੇ ਹਸਪਤਾਲ 'ਚ ਤੁਹਾਡਾ ਚੈੱਕਅਪ ਹੋ ਜਾਂਦਾ ਆ, ਇਸ ਤਰ੍ਹਾਂ ਚਲੇ ਜਾਂਦੇ ਆ। ਬਹੁਤ ਮੁੰਡੇ ਜਾਂਦੇ ਹੁੰਦੇ ਸੀ, ਮੈਂ ਤਾਂ ਘੱਟ ਗਿਆ, ਕਈ ਹਫ਼ਤੇ 'ਚ 1-2 ਗੇੜੇ ਲਾ ਆਉਂਦੇ ਸੀ। ਕੁਛ ਨਹੀਂ, ਉਹ ਡਾਕਟਰ, ਕਈ ਡਾਕਟਰਾਂ ਦੀ ਫਿਰ ਯਾਰੀ ਦੋਸਤੀ ਵੀ ਬਣ ਜਾਂਦੀ ਹੈ ਕੈਦੀਆਂ ਦੇ ਨਾਲ, ਕਹਿ ਦਿੰਦੇ ਕਿ ਚੱਲ, ਉਦੋਂ ਭਲੇ ਜ਼ਮਾਨੇ ਸੀ, ਇੰਨਾ ਜ਼ਿਆਦਾ ਕੋਈ ਖਤਰਾ ਵੀ ਨਹੀਂ ਸੀ ਹੁੰਦਾ। ਮਤਲਬ ਇਹ ਹੁੰਦਾ ਹੈ ਕਿ ਫਾਰਮਾਸਿਸਟ ਅੰਦਰ ਆ ਜਾਂ ਹਸਪਤਾਲ ਦਾ ਵੱਡਾ ਡਾਕਟਰ ਅੰਦਰ ਆ, ਉਹ ਬੰਦੇ ਨੂੰ ਬਾਹਰ ਭੇਜ ਦਿੰਦਾ ਚੈੱਕਅਪ ਵਾਸਤੇ। ਜੇ ਮੰਨ ਲਓ ਸੀਰੀਅਸ ਆ ਬੰਦਾ, ਉਹਦੇ ਟੈਸਟ ਹੋ ਗਏ, ਇਲਾਜ ਚੱਲ ਪਿਆ, ਤਾਂ ਉੱਥੇ ਬੇਸ਼ੱਕ ਘਰ ਦੇ ਆ ਕੇ ਤੁਹਾਨੂੰ ਮਿਲ ਸਕਦੇ ਆ। ਜਿਵੇਂ ਅੱਜ ਮੈਂ ਤੁਹਾਨੂੰ ਦੱਸਦਾ ਕਿ ਜੇਲ੍ਹ ਮੰਤਰੀ ਜਿਹੜੇ ਉੱਥੋਂ ਦੇ ਰਣਜੀਤ ਚੌਟਾਲਾ, ਜਿਵੇਂ ਉਹ ਬਿਆਨ ਦੇ ਰਹੇ ਸੀ, ਰਣਜੀਤ ਚੌਟਾਲਾ ਕੀ ਕਹਿ ਰਹੇ ਆ, ਉਹ ਕਹਿੰਦੇ ਦੇਖੋ ਇਹ ਅਧਿਕਾਰ ਆ ਹਰੇਕ ਕੈਦੀ ਦਾ ਕਿ ਉਹਦੇ ਆਪਣੇ ਜਿਹੜੇ ਉਹਨੂੰ ਮਿਲ ਸਕਦੇ ਆ। ਬਹੁਤ ਅੱਛੀ ਗੱਲ ਆ, ਮਿਲ ਸਕਦੇ ਆ, ਪਰ ਉਹ ਰਾਤ ਨਹੀਂ ਰਹਿ ਸਕਦੇ ਇੱਕ ਪਰਸਨਲ ਕਮਰੇ 'ਚ। 15 ਤਰੀਕ ਤੱਕ ਉਹ ਠੇਕਾ ਲੈ ਕੇ ਨਹੀਂ ਰਹਿ ਸਕਦੇ। ਕਿਉਂ? ਕਿਉਂਕਿ ਜੇ ਬੰਦੇ ਦਾ ਇਲਾਜ ਚੱਲਦਾ ਹਸਪਤਾਲ ਦੇ ਵਿੱਚ ਤੇ ਉੱਥੇ ਗਾਰਦ ਲੱਗੀ ਹੁੰਦੀ ਆ, ਕਿਸੇ ਨੂੰ ਵੀ ਪੁੱਛ ਲਿਓ, ਸਾਰੀ ਜ਼ਿੰਮੇਵਾਰੀ ਗਾਰਦ ਦੀ ਹੁੰਦੀ ਆ। ਰਾਤ ਨੂੰ ਜੇ ਉਹ ਚਾਹਣ ਤੇ ਮਤਲਬ ਕਿ ਉਹ ਇਲੀਗਲ ਤਰੀਕਾ ਹੀ ਹੁੰਦਾ ਕਿ ਪਾ ਸਕਦੇ ਉੱਥੇ ਕਿਸੇ ਇੱਕ ਜੀ ਨੂੰ, ਪਰੰਤੂ ਇਹ ਨਹੀਂ ਹੈਗਾ ਕਿ ਕੋਈ ਬੰਦਾ ਉੱਥੇ ਕਹੇ ਕਿ ਮੈਂ 10 ਦਿਨ ਇਹਦੇ ਨਾਲ ਹੀ ਰਹੂੰਗਾ। ਨਾ, ਐਸਾ ਨਹੀਂ ਹੁੰਦਾ, ਕਿਉਂਕਿ ਗਾਰਦ ਨੇ ਉਹ ਚੱਤੋ ਪੈਰ ਉਹਦੇ ਤੇ ਡਿਊਟੀ ਦੇਣੀ ਆ, ਉਹਦੇ ਪੈਰ ਨੂੰ ਹੱਥ ਕੜੀ ਲਾਈ ਜਾਂਦੀ ਹੈ ਬਕਾਇਦਾ। ਸੁਣ ਲਓ, ਜਿਹੜਾ ਕੈਦੀ ਇਸ ਤਰ੍ਹਾਂ ਲਿਆਂਦਾ ਜਾਂਦਾ ਉਹਦੇ ਲਈ ਇੱਕ ਵੱਖਰਾ ਵਾਰਡ ਬਣਾਇਆ ਜਾਂਦਾ। ਕਈ ਵਾਰ ਜੇ ਵਾਰਡ ਨਹੀਂ ਹੈ ਤਾਂ ਉਹਦੇ ਪੈਰ ਨੂੰ ਵੱਡਾ ਸੰਗਲ ਮਾਰਿਆ ਜਾਂਦਾ, ਬੈੱਡ ਨਾਲ ਬੰਨਿਆ ਜਾਂਦਾ, ਦੂਰੋਂ ਹੀ ਪਤਾ ਲੱਗ ਜਾਂਦਾ ਕਿ ਕੈਦੀ ਪਿਆ ਵਾ। ਔਰ ਜੇ ਉਹਨੇ ਵਾਸ਼ਰੂਮ ਤੱਕ ਵੀ ਜਾਣਾ, ਗਾਰਦ ਨਾਲ ਜਾਂਦੀ ਹੈ, ਕੁਝ ਵੀ ਕਰਨਾ ਤੁਸੀਂ ਬਾਹਰ ਖੜੇ ਹੋਣਗੇ ਉਹ। ਸੋ ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਰੌਲਾ ਪਿਆ, ਜੇਲ੍ਹ ਮੈਨੂਅਲ ਦਾ ਰੌਲਾ ਪਿਆ, ਹਸਪਤਾਲ 'ਚ ਜੇਲ੍ਹ ਮੈਨੂਅਲ ਤੱਕ ਮੰਗਾਇਆ ਗਿਆ, ਕਿਉਂਕਿ ਕਸੂਤੇ ਫਸ ਗਏ ਡਾਕਟਰ ਵੀ ਕਿ ਨੈਗੇਟਿਵ ਪੋਜ਼ਿਟਿਵ ਦੱਸ ਕੇ ਉਹਨੂੰ ਸੇਵਾਦਾਰ ਨਹੀਂ ਲਾ ਕੇ। ਬਾਅਦ ਦੇ ਵਿੱਚ ਉਹ ਕਾਰਡ ਰੱਦ ਕਰਨਾ ਪਿਆ ਇਹਨਾਂ ਨੂੰ। ਦੇਖੋ ਜੇਲ੍ਹ ਮੰਤਰੀ ਕਿੰਨੇ ਗੱਪ ਮਾਰ ਗਿਆ। ਇਹ ਤਾਂ ਦੇਖੋ ਜੀ ਜੇਲ੍ਹ ਦਾ ਨਿਯਮ ਹੈ, ਮੈਂ ਤੁਹਾਨੂੰ ਦੱਸ ਰਿਹਾ ਕਿ ਜੇਲ੍ਹ ਦੇ ਨਿਯਮ ਕਿਸ ਤਰ੍ਹਾਂ ਚੱਲਦੇ ਨੇ, ਇਲਾਜ ਕਿਸ ਤਰ੍ਹਾਂ ਹੁੰਦਾ, ਇਲਾਜ ਕਿਸ ਤਰ੍ਹਾਂ ਹੁੰਦਾ। ਸੋ ਇਹ ਨਹੀਂ ਹੈ ਕਿ ਜਾ ਕੇ ਉੱਥੇ ਸਾਰਾ ਤੁਹਾਡਾ ਲੂੰਗ ਲਾਣਾ ਜਿਹੜਾ ਉਹ ਜਾ ਕੇ ਬਹਿ ਜਾਵੇ ਕਿ ਪਾਪਾ ਉੱਥੇ ਇਲਾਜ ਕਰਵਾਉਣ ਆਇਆ ਜੀ, ਇੱਥੇ ਸਾਡੇ ਤੇ ਮੌਜ ਬਣੀ, ਅਸੀਂ ਪਾਪਾ ਕੋਲ ਸੌਵਾਂਗੇ। ਐਸਾ ਨਹੀਂ ਹੁੰਦਾ, ਐਸਾ ਨਹੀਂ ਹੁੰਦਾ। ਸੋ ਇਹ ਕੈਦੀ ਆ, ਸਜ਼ਾ ਯਾਫਤਾ, ਦੋ ਸਜ਼ਾਵਾਂ ਚੱਲ ਰਹੀਆਂ ਨੇ, ਦੋ ਕੇਸ ਜਿਹੜੇ ਉਹ ਪੈਂਡਿੰਗ ਪਏ ਨੇ। ਤਾਂ ਇਹ ਜੇਲ੍ਹ ਮੰਤਰੀ ਬਿਲਕੁਲ ਕੁਫਰ ਤੋਲ ਗਿਆ, ਪਰ ਇਹਨਾਂ ਨੇ ਮੌਕਾ ਸੰਭਾਲਿਆ। ਹਨੀਪ੍ਰੀਤ ਦਾ ਉਹ ਜਿਹੜਾ ਕਾਰਡ ਜਾਂ ਲਮਕਾਈ ਫਿਰਦੇ ਸੀ ਗੱਲ ਦੇ ਵਿੱਚ, ਉਹ ਰੱਦ ਕਰ ਦਿੱਤਾ। ਪਰ ਮੇਰਾ ਮੰਨਣਾ ਹਨੀਪ੍ਰੀਤ ਉੱਤੇ ਜਾਊਗੀ, ਰਹੂਗੀ ਵੀ, ਔਰ ਇਹਦੇ ਸਾਰੇ ਹੋਰ ਵੀ ਮਿਲਣ ਮਿਲਾਉਣ ਵਾਲੇ ਜਾਣਗੇ, ਸਾਰੀਆਂ ਪਲੈਨਿੰਗਾਂ ਹੋਣਗੀਆਂ, ਹੋਏਗਾ ਕੁਛ ਨਹੀਂ, ਪਰ ਜੋ ਚੀਜ਼ਾਂ ਆਉਣ ਦੀ ਰਿਕਾਰਡ ਆਈਆਂ ਸੀ ਉਹ ਬਦਲੀਆਂ। ਜੀ ਜੀ, ਨਕਲੀ ਸ਼ਰਾਬ ਫੈਕਟਰੀ ਮਾਮਲੇ ਵਿੱਚ ਢਿੱਲੀ ਪੜਤਾਲ ਰੇੜੇ ਪਈ। ਹਾਂਜੀ ਦੇਖੋ, ਇਹ ਬਾਦਲ ਵਾਲੀ ਫੈਕਟਰੀ ਆ, ਜਿਵੇਂ ਉਦੋਂ ਵੀ ਆਪਾਂ ਗੱਲਾਂ ਕਰਦੇ ਸਾਂ ਕਿ ਆਮ ਹੀ ਪਤਾ ਲੱਗ ਜਾਂਦਾ ਹੁੰਦਾ ਕਿ ਕਿਹਦੀ ਜ਼ਮੀਨ ਆ। ਇੱਥੇ ਪਤਾ ਹੀ ਨਹੀਂ ਲੱਗਦਾ ਪਿਆ ਕਿ ਕਿਹੜੇ ਬਾਗ ਦੇ ਵਿੱਚ ਚੱਲਦੀ ਪਈ ਸੀਗੀ, ਤੇ ਬਾਗ ਤੇ ਵੱਡੇ ਘਰਾਂ ਦੇ ਹੀ ਆ, ਉੱਥੇ ਬਾਦਲ ਫੈਮਿਲੀ ਵਾਲਿਆਂ ਦੇ ਜ਼ਿਆਦਾ ਬਾਗ ਆ। ਤੇ ਪਹਿਲੀਆਂ ਖਬਰਾਂ ਵੀ ਇਹੋ ਸੀਗੀਆਂ ਕਿ ਇਹਨਾਂ ਦੇ ਸ਼ਰੀਕੇ ਕਬੀਲੇ ਦੇ ਵਿੱਚੋਂ ਹੀ ਆ ਬੰਦਾ ਜਿਹਦੇ ਬਾਗ 'ਚ ਬੋਟਲਿੰਗ ਪਲਾਂਟ ਚੱਲ ਰਿਹਾ ਸੀਗਾ ਤੇ ਉਹਦੇ ਵਿੱਚ ਇਲੀਗਲ ਫੈਕਟਰੀ ਚੱਲ ਰਹੀ ਸੀਗੀ। ਹੁਣ ਦੇਖੋ ਕੋਈ ਕਾਰਵਾਈ ਪੁਲਿਸ ਕਰ ਨਹੀਂ ਰਹੀ। ਖੁਦ ਜਿਹੜਾ ਐਕਸਾਈਜ਼ ਡਿਪਾਰਟਮੈਂਟ ਹੈ ਉਹ ਪੁਲਿਸ ਦੀ ਢਿੱਲੀ ਕਾਰਵਾਈ ਤੇ ਸਵਾਲ ਚੁੱਕ ਚੁੱਕਿਆ। ਤਾਂ ਹੁਣ ਇਹਨਾਂ ਨੇ SIT ਬਣਾ ਦਿੱਤੀ ਹੈ। SIT ਦਾ ਮਤਲਬ ਸਿੱਟ ਹੁੰਦਾ। ਸਿੱਟ ਨੂੰ ਕਈ ਵਾਰ ਕਹਿ ਦਿੰਦੇ ਆ ਕਿ ਜੇ ਕੋਈ ਮੁੱਦਾ ਠੰਡੇ ਬਸਤੇ 'ਚ ਸਿੱਟਣਾ ਹੋਵੇ ਤਾਂ ਸਿੱਟ ਬਣਾ ਦਿਓ। ਤਾਂ ਇਹ ਸਿੱਟ ਬਣਾ ਦਿੱਤੀ ਗਈ ਆ। 3 ਮੈਂਬਰੀ ਸਿੱਟ ਆ, ਜਿੰਨੇ ਮਹੀਨੇ 'ਚ ਕੋਈ ਸਿੱਟਾ ਕੱਢਣਾ। ਸਿੱਟਾ ਕੀ ਕੱਢਦੀ ਸਿੱਟ, ਇਹ ਹੁਣ ਆਪਾਂ ਕਹਿ ਲਓ ਕਿ ਮਹੀਨਾ ਲਈਏ ਮਿੱਥ, ਉਸ ਤੋਂ ਬਾਅਦ ਦੇਖੋ ਇਹਦੇ 'ਚੋਂ ਕੀ ਨਿਕਲੇਗਾ ਕੀ ਨਹੀਂ। ਪਰ ਗੱਲ ਇਹ ਆ ਕਿ ਜੇ ਬੰਦੇ ਫੜਨੇ ਹੋਣ, ਜੇ ਸਾਰੇ ਪਰਦੇ ਫਾਸ਼ ਕਰਨੇ ਹੋਣ, ਕਿੱਡੀ ਕੋਈ ਗੱਲ ਆ। ਦਿਨ ਇੱਕ ਨਹੀਂ ਲੈਂਦੀ ਪੁਲਿਸ ਜੇ ਆਪਣੀ ਆਈ ਤੇ ਆ ਜਾਵੇ। ਪਰ ਆਈ ਤੇ ਇਸ ਕਰਕੇ ਨਹੀਂ ਆ ਰਹੀ ਕਿਉਂਕਿ ਜੇ ਆਈ ਤੇ ਆਊਗੀ ਤੇ ਗੱਲ ਜਿਹੜੀ ਆ ਉਹ ਜਾਈ ਪਤਾ ਨਹੀਂ ਕਿੱਥੋਂ ਤੱਕ ਜਾਣੀ ਹੈ। ਜੀ ਜੀ, ਤਾਂ ਕਾਬੂ ਨਹੀਂ ਆਉਂਦੀ ਇਹਨਾਂ ਦੀ ਕਦੀ ਵੀ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।